ਭਾਰਤ ਸਰਕਾਰ ਵੱਲੋਂ ਲਾਲ ਕਿਲੇ ਤੇ ਨੌਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਉੱਥੇ ਖਾਲਸਾਈ ਜਿਹੜਾ ਪਟਕਾ ਬੰਨ੍ਹ ਕੇ ਸਿਰ ਤੇ, ਮਤਲਬ ਜਿਹੜਾ ਪੀਲੇ ਰੰਗ ਦਾ ਕੇਸਰੀ ਵੀ ਕਹਿ ਦਿੰਦੇ ਆਪਾਂ, ਤੇ ਉਹ ਪਟਕਾ ਬੰਨ੍ਹ ਕੇ ਉੱਤੇ ਖੰਡਾ ਕਿਰਪਾਨ ਬਣਿਆ ਸੀਗਾ। ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਹਾਜ਼ਰੀ ਲਗਾਈ। 26 ਜਨਵਰੀ ਨੂੰ ਜਦੋਂ ਲਾਲ ਕਿਲੇ ਉੱਤੇ ਇਹੋ ਜਿਹੇ ਹੀ ਖੰਡੇ ਕਿਰਪਾਨ ਵਾਲਾ ਝੰਡਾ ਜਿਹੜਾ ਸੀਗਾ ਉਹ ਝੁਲਾ ਦਿੱਤਾ ਗਿਆ ਸੀਗਾ, ਤਾਂ ਜਿਨ੍ਹਾਂ ਲੋਕਾਂ ਨੇ ਉਦੋਂ ਚੀਕ ਚਿਹਾੜਾ ਪਾਇਆ ਸੀ ਉਹ ਕੱਲ੍ਹ ਦੇ ਦੜ ਵੱਟੀ ਬੈਠੇ ਆ। ਉਦੋਂ ਕੁਛ ਗਾਇਕ ਇਹੋ ਜਿਹੇ ਵੀ ਸੀ ਜਿਨ੍ਹਾਂ ਨੇ ਕਿਹਾ ਕਿ ਇੰਨਾ ਮੈਂ ਆਪਦੇ ਪਿਓ ਦੇ ਮਰਨ 'ਤੇ ਨਹੀਂ ਰੋਇਆ ਜਿੰਨਾ ਮੈਨੂੰ ਅੱਜ ਰੋਣ ਆ ਰਿਹਾ ਕਿ ਲਾਲ ਕਿਲੇ ਤੇ ਖਾਲਸਾਈ ਪਰਚਮ ਝੂਲ ਗਿਆ। ਕਿਸਾਨ ਸੰਘਰਸ਼ ਦੇ ਪਲੇਟਫਾਰਮ ਨੂੰ ਸਾਡੀ ਕੌਮ ਦੇ ਖਿਲਾਫ ਵਰਤਿਆ ਗਿਆ ਤੇ ਗੱਜ ਵੱਜ ਕੇ ਉੱਥੋਂ ਕਿਹਾ ਗਿਆ ਕਿ ਸਰਦਾਰ ਨਹੀਂ, ਇਹ ਗਦਾਰ ਨੇ। ਇਹ ਸਾਰਾ ਜਿਹੜਾ ਪ੍ਰੋਗਰਾਮ ਸੀ, ਇਹਦਾ ਮੁੱਖ ਏਜੰਡਾ ਸਿੱਖਾਂ ਨੂੰ ਗੁੜ ਜਿਹੜਾ ਹੈਗਾ, ਗੁੜ ਦੇ ਵਿੱਚ ਜ਼ਹਿਰ ਲਪੇਟ ਕੇ ਦੇਣ ਵਾਲਾ ਪ੍ਰੋਗਰਾਮ ਸੀਗਾ। ਇਹ ਸਿੱਖਾਂ ਦਾ ਇੱਕ ਹਿੱਸਾ ਜਿਹੜਾ ਹੈਗਾ ਉਹ ਲਾਲ ਕਿਲੇ ਤੇ ਜਿਹੜਾ ਹੈਗਾ ਇਹ ਪ੍ਰੋਗਰਾਮ ਤੋਂ ਬਹੁਤ ਖੁਸ਼ ਆ, ਪਰ ਉਹਨਾਂ ਨੂੰ ਕੌਣ ਸਮਝਾਵੇ ਵੀ ਸਿੱਖੋ ਜਾਗੋ, ਹੋਸ਼ ਕਰੋ, ਮਾਰੇ ਜਾਓਗੇ। ਸਿੱਖੀ ਦਾ ਹਿੰਦੂਕਰਨ ਕਰਨਾ, ਸਿੱਖੀ ਦੀ ਜੜ ਵੱਢਣੀ, ਸਿੱਖੀ ਦਾ ਝਟਕਾ ਕਰਨਾ ਤੇ ਇਹਦੀ ਥਾਂ ਤੇ ਮਨਮਤ ਦੇ ਝੰਡੇ ਚਲਾਉਣੇ, ਕਰਮਕਾਂਡੀ ਬ੍ਰਾਹਮਣਵਾਦ ਫੈਲਾਉਣਾ, ਉਸ ਬ੍ਰਾਹਮਣਵਾਦ ਦੇ ਉਸ ਵਿਪਰਨਕੀ ਰੀਤ ਦੇ ਸਿੱਖਾਂ ਨੂੰ ਧਾਰਨੀ ਬਣਾਉਣਾ ਜਿਹ ਤੋਂ ਸਾਨੂੰ ਗੁਰੂ ਸਾਹਿਬ ਨੇ ਮਨਾ ਕੀਤਾ। ਇਸ ਏਜੰਡੇ ਤਹਿਤ ਇਹ ਪ੍ਰੋਗਰਾਮ ਜਿਹੜੇ ਹੈਗੇ ਕੀਤੇ ਜਾ ਰਹੇ। ਸਿੱਖਾਂ ਦੇ ਜਿਹੜੇ ਲੀਡਰ ਨੇ ਉਹ ਸਿੱਖਾਂ ਨੂੰ ਬੁੱਚੜਖਾਨੇ ਵੱਲ ਇੱਕ ਤਰੀਕੇ ਨਾਲ ਧੂ ਕੇ ਲਿਜਾ ਰਹੇ ਨੇ, ਜਿੱਥੇ ਇਹਨਾਂ ਦਾ ਕਤਲਗਾਹ ਦੇ ਵਿੱਚ ਸਿੱਖੀ ਦਾ, ਸਿੱਖਾਂ ਦਾ ਬਰਬਾਦੀ ਹੋਣੀ ਹੈ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਰਤ ਸਰਕਾਰ ਵੱਲੋਂ ਲਾਲ ਕਿਲੇ ਤੇ ਨੌਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਤੇ ਇਸ ਪ੍ਰਕਾਸ਼ ਪੁਰਬ ਦੇ ਮੌਕੇ ਉੱਥੇ ਗੁਰੂ ਸਾਹਿਬ ਦੇ ਸਰੂਪ ਵੀ ਪ੍ਰਕਾਸ਼ ਕੀਤੇ ਗਏ ਤੇ ਉੱਥੇ ਖਾਲਸਾਈ ਜਿਹੜਾ ਪਟਕਾ ਬੰਨ੍ਹ ਕੇ ਸਿਰ ਤੇ, ਮਤਲਬ ਜਿਹੜਾ ਪੀਲੇ ਰੰਗ ਦਾ ਕੇਸਰੀ ਵੀ ਕਹਿ ਦਿੰਦੇ ਆਪਾਂ, ਤੇ ਉਹ ਪਟਕਾ ਬੰਨ੍ਹ ਕੇ ਉੱਤੇ ਖੰਡਾ ਕਿਰਪਾਨ ਬਣਿਆ ਸੀਗਾ। ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਹਾਜ਼ਰੀ ਲਗਾਈ ਤੇ 26 ਜਨਵਰੀ ਨੂੰ ਜਦੋਂ ਲਾਲ ਕਿਲੇ ਉੱਤੇ ਇਹੋ ਜਿਹੇ ਹੀ ਖੰਡੇ ਕਿਰਪਾਨ ਵਾਲਾ ਝੰਡਾ ਜਿਹੜਾ ਸੀਗਾ ਉਹ ਝੁਲਾ ਦਿੱਤਾ ਗਿਆ ਸੀਗਾ, ਤਾਂ ਜਿਨ੍ਹਾਂ ਲੋਕਾਂ ਨੇ ਉਦੋਂ ਚੀਕ ਚਿਹਾੜਾ ਪਾਇਆ ਸੀ ਉਹ ਕੱਲ੍ਹ ਦੇ ਦੜ ਵੱਟੀ ਬੈਠੇ ਆ। ਅਜੇ ਤੱਕ ਉਹਨਾਂ ਚੋਂ ਕਿਸੇ ਨੇ ਨਹੀਂ ਕਿਹਾ ਹੈਗਾ ਵੀ ਇੱਥੇ ਹੁਣ ਕਿਉਂ ਖਾਲਸਾਈ ਝੰਡੇ ਲਾਏ ਗਏ ਨੇ, ਕਿਉਂ ਇੱਥੇ ਮੋਦੀ ਸਾਹਿਬ ਨੇ ਸਿਰ ਦੇ ਉੱਤੇ ਖੰਡਾ ਕਿਰਪਾਨ ਵਾਲਾ ਪਟਕਾ ਬੰਨ੍ਹਿਆ ਹੋਇਆ ਸੀ। ਸੋ ਉਦੋਂ ਕੁਛ ਗਾਇਕ ਇਹੋ ਜਿਹੇ ਵੀ ਸੀ ਜਿਨ੍ਹਾਂ ਨੇ ਕਿਹਾ ਕਿ ਇੰਨਾ ਮੈਂ ਆਪਦੇ ਪਿਓ ਦੇ ਮਰਨ 'ਤੇ ਨਹੀਂ ਰੋਇਆ ਜਿੰਨਾ ਮੈਨੂੰ ਅੱਜ ਰੋਣ ਆ ਰਿਹਾ ਕਿ ਲਾਲ ਕਿਲੇ ਤੇ ਖਾਲਸਾਈ ਪਰਚਮ ਝੂਲ ਗਿਆ। ਸੋ ਅੱਜ ਉਹ ਸਾਰਾ ਕੁਛ ਚੇਤੇ ਆ ਰਿਹਾ ਜਿਹੜਾ 26 ਜਨਵਰੀ ਨੂੰ ਸਾਡੀ ਕੌਮ ਦੇ ਖਾਲਸਾਈ ਨਿਸ਼ਾਨ ਸਾਹਿਬ ਲਾਲ ਕਿਲੇ ਤੇ ਝੂਲਣ ਤੋਂ ਬਾਅਦ ਵਿੱਚ ਪੰਥ ਦੋਖੀਆਂ ਨੇ ਬੋਲਿਆ, ਲਿਖਿਆ, ਦਿਲ ਦੁਖੀ ਕੀਤਾ। ਖਾਸ ਤੌਰ ਦੇ ਉੱਤੇ ਕਿਸਾਨ ਸੰਘਰਸ਼ ਦੇ ਪਲੇਟਫਾਰਮ ਨੂੰ ਸਾਡੀ ਕੌਮ ਦੇ ਖਿਲਾਫ ਵਰਤਿਆ ਗਿਆ ਤੇ ਗੱਜ ਵੱਜ ਕੇ ਉੱਥੋਂ ਕਿਹਾ ਗਿਆ ਕਿ ਸਰਦਾਰ ਨਹੀਂ, ਇਹ ਗਦਾਰ ਨੇ। ਤੇ ਉਦੋਂ ਕਿਉਂਕਿ ਸਾਡੀ ਕੌਮ ਦੇ ਸਿੱਖ ਨੌਜਵਾਨਾਂ ਨੇ, ਖਾਲਸਾ ਪੰਥ ਨੇ ਇਹ ਕਾਰਵਾਈ ਕੀਤੀ ਸੀ, ਇਸ ਕਰਕੇ ਪੰਥ ਦੋਖੀਆਂ ਨੇ ਰੱਜ ਕੇ ਇਹਦਾ ਵਿਰੋਧ ਕੀਤਾ, ਮਾੜੀਆਂ ਗੱਲਾਂ ਕੀਤੀਆਂ। ਤੇ ਇਸ ਵਾਰ ਜਿਹੜਾ ਸੀਗਾ, ਕਿਉਂਕਿ ਪਤਾ ਸੀਗਾ ਵੀ ਮੋਦੀ ਸਾਹਿਬ ਦਾ ਜਾਂ RSS ਦਾ, BJP ਦਾ ਵਿਰੋਧ ਜਿਹੜਾ ਆਪਾਂ ਨਹੀਂ ਕਰਨਾ, ਕਿਉਂਕਿ ਇਹ ਉਹਨਾਂ ਦੇ ਹੱਥ ਟੋਕੇ ਆ, ਉਹਨਾਂ ਨਾਲ ਰਲ ਮਿਲ ਕੇ ਸਿੱਖੀ ਦੇ ਖਿਲਾਫ ਚੱਲਦੇ ਆ। ਇਸ ਕਰਕੇ ਇਹ ਕੱਲ੍ਹ ਦੇ ਦੜ ਵੱਟੀ ਬੈਠੇ ਆ। ਲੱਗਦਾ ਨਹੀਂ ਵੀ ਕੋਈ ਚੂੰ ਚਾਂ ਕਰਨਗੇ। ਤੇ ਬੇਸ਼ੱਕ ਜਿਹੜਾ ਉੱਥੇ ਸਮਾਗਮ ਹੋਇਆ ਉਹਦੇ ਬਾਰੇ ਵੀ ਸਾਡੇ ਆਪ ਦੇ ਵੱਖਰੇ ਵਿਚਾਰ ਨੇ, ਪਰ ਉਸ ਸਮਾਗਮ ਦੇ ਵਿੱਚ ਜਿਸ ਤਰੀਕੇ ਨਾਲ ਖਾਲਸਾਈ ਨਿਸ਼ਾਨ ਸਾਹਿਬ ਜਿਹੜਾ ਹੈਗਾ ਜਾਂ ਖੰਡੇ ਕਿਰਪਾਨਾਂ ਵਾਲੇ ਪਟਕੇ ਜਾਂ ਕੀਰਤਨ ਹੋਇਆ ਜਾਂ ਗੁਰੂ ਸਾਹਿਬ ਦਾ ਸਰੂਪ ਪ੍ਰਕਾਸ਼ ਹੋਇਆ, ਬਹੁਤ ਸਾਰਾ ਕੁਛ ਸਾਨੂੰ ਨਾ ਚਾਹੁੰਦਿਆਂ ਹੋਇਆਂ ਵੀ ਉਹਦੇ ਬਾਰੇ ਜਿਹੜੀ ਹੈਗੀ ਆ ਗੱਲ ਕਰਨ ਲੱਗਿਆ ਸੰਕੋਚ ਕਰਨਾ ਪੈ ਰਿਹਾ। ਪਰ ਅਸੀਂ ਇਹ ਗੱਲ ਕਹਿਣ ਤੋਂ ਭੋਰਾ ਵੀ ਸੰਕੋਚ ਨਹੀਂ ਕਰਾਂਗੇ
ਕਿ ਇਹ ਸਾਰਾ ਜਿਹੜਾ ਪ੍ਰੋਗਰਾਮ ਸੀ ਇਹਦਾ ਮੁੱਖ ਏਜੰਡਾ ਸਿੱਖਾਂ ਨੂੰ ਗੁੜ ਜਿਹੜਾ ਹੈਗਾ ਗੁੜ ਦੇ ਵਿੱਚ ਜ਼ਹਿਰ ਲਪੇਟ ਕੇ ਦੇਣ ਵਾਲਾ ਪ੍ਰੋਗਰਾਮ ਸੀਗਾ ਇਹ। ਜਿਵੇਂ ਕਹਿੰਦੇ ਆ ਨਾ ਵੀ ਇੱਕ ਕਸਾਈ ਸੀਗਾ, ਉਹ ਜਦੋਂ ਬੱਕਰੇ ਨੂੰ ਪਲੋਸ ਰਿਹਾ ਸੀਗਾ ਤੇ ਬੱਕਰਾ ਸ਼ਾਂਤ ਹੋ ਗਿਆ ਵੀ ਬੱਲੇ, ਇਹ ਤਾਂ ਬੜਾ ਵਧੀਆ ਬੰਦਾ ਜਿਹੜਾ ਮੈਨੂੰ ਪਲੋਸ ਰਿਹਾ। ਉਹਨੇ ਉਹਦੇ ਸਿਰ ਤੋਂ, ਗਰਦਨ ਤੋਂ, ਉਹਦੇ ਪਿੰਡੇ ਤੋਂ ਜਦੋਂ ਪਲੋਸਿਆ ਤਾਂ ਸ਼ਾਂਤ ਹੋ ਗਏ ਬੱਕਰੇ ਨੂੰ। ਚਿੱਤ ਚੇਤਾ ਹੀ ਨਹੀਂ ਸੀ ਵੀ ਅਗਲੇ ਹੀ ਪਲ ਇਸੇ ਬੰਦੇ ਨੇ, ਇਸੇ ਕਸਾਈ ਨੇ ਇੱਕੋ ਝਟਕੇ ਨਾਲ ਵਾਰ ਕਰਕੇ ਮੇਰਾ ਗਾਟਾ ਲਾ ਕੇ ਉਹ ਮਰਨ ਤੋਂ ਪਹਿਲਾਂ ਉਸ ਕਸਾਈ ਬਾਰੇ, ਉਸ ਬੱਕਰੇ ਦੇ ਦਿਲ ਦਿਮਾਗ ਵਿੱਚ ਇਹੀ ਗੱਲ ਹੋਣੀ ਹੈ ਕਿ ਕਿੰਨਾ ਵਧੀਆ ਬੰਦਾ। ਮਰਨ ਤੋਂ ਬਾਅਦ, ਉਹਦੀ ਜਾਨ ਨਿਕਲਣ ਤੋਂ ਬਾਅਦ ਉਹਨੂੰ ਪਤਾ ਲੱਗਿਆ ਜਾਂ ਨਹੀਂ ਲੱਗਿਆ ਇਹ ਤਾਂ ਬਾਅਦ ਦੀ ਗੱਲ ਆ, ਪਰ ਜਿਉਂਦੇ ਜੀ ਜਾਨ ਨਿਕਲਣ ਤੋਂ ਪਹਿਲਾਂ ਬੱਕਰੇ ਨੂੰ ਇਹੀ ਸੀ ਵੀ ਕਸਾਈ ਇੱਕ ਚੰਗਾ ਇਨਸਾਨ ਆ, ਵਧੀਆ ਇਨਸਾਨ ਆ ਜਿਹੜਾ ਮੈਨੂੰ ਪਲੋਸ ਰਿਹਾ। ਉਵੇਂ ਹੀ ਅੱਜ ਕੱਲ ਸਿੱਖ ਬੜੀਆਂ ਚਾਂਬੜਾਂ ਪਾ ਰਹੇ ਨੇ, ਹਿੰਦੂਤਵਾ ਸਿੱਖਾਂ ਨੂੰ ਪਲੋਸ ਰਿਹਾ। ਸਿੱਖ ਖੁਸ਼ ਨੇਗੇ ਵੀ ਕਾਂਗਰਸ ਚਲੀ ਗਈ ਆ ਤੇ ਹੁਣ ਬੀਜੇਪੀ ਆ ਗਈ ਆ, ਬੀਜੇਪੀ ਆਰਐਸਐਸ ਦਾ ਰਾਜ ਆ ਗਿਆ। ਸਿੱਖਾਂ ਦਾ ਇੱਕ ਹਿੱਸਾ ਜਿਹੜਾ ਹੈਗਾ ਉਹ ਲਾਲ ਕਿਲੇ ਤੇ ਜਿਹੜਾ ਹੈਗਾ ਇਹ ਪ੍ਰੋਗਰਾਮ ਤੋਂ ਬਹੁਤ ਖੁਸ਼ ਆ। ਪਰ ਉਹਨਾਂ ਨੂੰ ਕੌਣ ਸਮਝਾਵੇ ਵੀ ਸਿੱਖੋ, ਜਾਗੋ, ਹੋਸ਼ ਕਰੋ, ਮਾਰੇ ਜਾਓਗੇ। ਜਿਵੇਂ ਬੱਕਰੇ ਨੂੰ ਪਤਾ ਨਹੀਂ ਲੱਗਿਆ ਨਾ ਜਾਨ ਨਿਕਲਣ ਤੋਂ ਪਹਿਲਾਂ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਤੁਹਾਡੇ ਨਾਲ ਕੀ ਵਾਪਰ ਗਿਆ। ਸਿੱਖੀ ਦਾ ਹਿੰਦੂਕਰਨ ਕਰਨਾ, ਸਿੱਖੀ ਦੀ ਜੜ ਵੱਢਣੀ, ਸਿੱਖੀ ਦਾ ਝਟਕਾ ਕਰਨਾ ਤੇ ਇਹਦੀ ਥਾਂ ਤੇ ਮਨਮਤ ਦੇ ਝੰਡੇ ਚਲਾਉਣੇ, ਕਰਮਕਾਂਡੀ ਬ੍ਰਾਹਮਣਵਾਦ ਫੈਲਾਉਣਾ, ਉਸ ਬ੍ਰਾਹਮਣਵਾਦ ਦੇ, ਉਸ ਵਿਪਰਨ ਕੀ ਰੀਤ ਦੇ ਸਿੱਖਾਂ ਨੂੰ ਧਾਰਨੀ ਬਣਾਉਣਾ, ਜਿਹ ਤੋਂ ਸਾਨੂੰ ਗੁਰੂ ਸਾਹਿਬ ਨੇ ਮਨਾ ਕੀਤਾ। ਇਸ ਏਜੰਡੇ ਤਹਿਤ ਇਹ ਪ੍ਰੋਗਰਾਮ ਜਿਹੜੇ ਹੈਗੇ ਆ ਕੀਤੇ ਜਾ ਰਹੇ ਨੇ। ਸਰਦਾਰ ਕਪੂਰ ਸਿੰਘ ਕਹਿੰਦੇ ਹੁੰਦੇ ਸੀਗੇ ਬਈ ਜਿਹੜੇ ਭੇਡਾਂ ਬੱਕਰੀਆਂ ਦੇ ਇੱਜੜ ਨੇ, ਜਦੋਂ ਉਹਨਾਂ ਨੂੰ ਕਬਰ ਜਿਹੜਾ ਬੁੱਚੜਖਾਨਾ ਹੁੰਦਾ ਉਧਰ ਨੂੰ ਜਦੋਂ ਲੈ ਕੇ ਜਾਂਦੇ ਆ ਨਾ, ਉਹ ਵੀ ਜਦੋਂ ਬੁੱਚੜਖਾਨੇ ਦੇ ਕੋਲੇ ਚਲੇ ਜਾਂਦੇ ਆ, ਉੱਥੇ ਜਾ ਕੇ ਹਾਲ ਦਹਾਈ ਪਾ ਦਿੰਦੇ ਆ, ਭੱਜਣ ਦਾ ਯਤਨ ਕਰਦੇ ਆ ਵੀ ਕਿਸੇ ਤਰੀਕੇ ਨਾਲ ਛੁੱਟ ਜਾਈਏ, ਪਰ ਉਹਨਾਂ ਨੂੰ ਧੱਕ ਕੇ ਅਗਲੇ ਅੰਦਰ ਲੈ ਜਾਂਦੇ ਆ। ਕਹਿੰਦੇ ਵੀ ਇਵੇਂ ਹੀ ਸਿੱਖਾਂ ਦੇ ਜਿਹੜੇ ਲੀਡਰ ਨੇ ਉਹ ਸਿੱਖਾਂ ਨੂੰ ਬੁੱਚੜਖਾਨੇ ਵੱਲ ਇੱਕ ਤਰੀਕੇ ਨਾਲ ਧੂ ਕੇ ਲਿਜਾ ਰਹੇ ਨੇ, ਜਿੱਥੇ ਇਹਨਾਂ ਦਾ ਕਤਲਗਾਹ ਦੇ ਵਿੱਚ ਸਿੱਖੀ ਦਾ, ਸਿੱਖਾਂ ਦਾ ਬਰਬਾਦੀ ਹੋਣੀ ਆ। ਪਰ ਧੰਨ ਨੇ ਇਹ ਸਿੱਖ ਕੌਮ ਵਾਲੇ ਲੋਕ, ਇਹ ਸਿੱਖ ਜਿਹੜੇ ਉਹਨਾਂ ਹੀ ਲੀਡਰਾਂ ਦੀ ਜਿੰਦਾਬਾਦ ਜਿੰਦਾਬਾਦ ਕਰਦੇ ਜਾ ਰਹੇ ਨੇ। ਖੈਰ, ਅੱਜ ਜਿਹੜਾ ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਜਿਸ ਤਰੀਕੇ ਦੇ ਸਾਧਨ, ਜਿਸ ਤਰੀਕੇ ਦੇ ਸਾਨੂੰ ਪਲੇਟਫਾਰਮ ਤੇ ਹੋਰ ਚੀਜ਼ਾਂ ਕਈ ਮਿਲ ਗਈਆਂ ਨੇ ਕਿ ਅਸੀਂ ਆਪਦੀ ਗੱਲ ਰੱਖ ਸਕਦੇ ਹਾਂ, ਉਹਦਾ ਸਾਡੇ ਸਾਹਮਣੇ ਆ ਕਿ ਬਾਦਲ ਦਲ ਜਿਹਨੇ ਸਿੱਖੀ ਦੀਆਂ ਜੜ੍ਹਾਂ ਵੱਢਣ ਦੇ ਲਈ ਪੂਰਾ ਹੱਥ ਟੋਕਾ ਬਣ ਕੇ ਬੀਜੇਪੀ ਆਰਐਸਐਸ ਨਾਲ ਪਿਛਲੇ ਲੰਮੇ ਸਮੇਂ ਤੋਂ ਰਲ ਕੇ ਆਪਦੇ ਸਵਾਰਥਾਂ ਦੀ ਪੂਰਤੀ ਕੀਤੀ ਆ ਤੇ ਪੰਥਕ ਹਿੱਤਾਂ ਦਾ ਘਾਣ ਕੀਤਾ ਤੇ ਕਰਵਾਇਆ। ਅੱਜ ਉਹਦਾ ਤਾਂ ਸੁਪੜਾ ਸਾਫ਼ ਹੋ ਚੁੱਕਿਆ। ਅੱਜ ਉਹਦੀ ਤਾਂ ਤਾਕਤ ਉਵੇਂ ਨਹੀਂ ਰਹੀ, ਕਿਉਂਕਿ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਇਹ ਤਾਂ ਸਾਡੇ ਇਸ਼ਟ ਦੀ ਬੇਅਦਬੀ ਕਰਾਉਣ ਮੌਕੇ ਵੀ ਪੂਰਾ ਝਿਜਕ ਨਹੀਂ ਕਰਦੇ। ਪਰ ਜਿਹੜਾ ਇਹਨਾਂ ਨੇ ਰਹਿੰਦ ਖੂੰਹਦ ਆ, ਜਿਹੜੇ ਇਹਨਾਂ ਦੇ ਵਿੱਚੋਂ ਸਿੱਖੇ ਹੋਏ ਆ, ਜਿਹੜੇ ਇਹਨਾਂ ਤੋਂ ਹੀ ਸਮਝੇ ਆ ਕਿ ਆਪਾਂ ਬੀਜੇਪੀ ਆਰਐਸਐਸ ਨਾਲ ਮਿਲ ਕੇ ਨਜ਼ਾਰੇ ਲਈਦੇ ਆ, ਉਹ ਸਾਰੇ ਦੇ ਸਾਰੇ ਹੁਣ ਮੋਦੀ ਤੰਤਰ ਦੇ ਨਾਲ ਮੇਲ ਮਿਲਾਪ ਰੱਖ ਕੇ ਆ ਲਾਲ ਕਿਲੇ 'ਚ ਪ੍ਰੋਗਰਾਮ ਜੇ ਕਰਾਉਂਦੇ ਫਿਰਦੇ। ਜਿਹੜਾ ਕੱਲ ਪ੍ਰੋਗਰਾਮ ਹੋਇਆ ਦਿੱਲੀ 'ਚ, ਉੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਧਾਨ ਆ ਹਰਮੀਤ ਸਿੰਘ ਕਾਲਕਾ ਤੇ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਗੋਹਰੇ ਮਸਕੀਨ ਨੇ ਸਰੋਪਾ ਤੇ ਸ੍ਰੀ ਸਾਹਿਬ ਮੋਦੀ ਨੂੰ ਭੇਟ ਕੀਤੀ ਹੈ। ਹੁਣ ਆਪਾਂ ਪਰਸੋਂ ਦੇ ਪ੍ਰੋਗਰਾਮ 'ਤੇ ਗੱਲ ਕੀਤੀ ਸੀ ਵੀ ਰਣਜੀਤ ਸਿੰਘ ਗੋਹਰਾ ਜਿਹੜਾ ਉਹਨੇ ਕੀ ਚੰਦ ਚਾੜਿਆ। ਇਹ ਉਹੀ ਸ਼ਖਸ ਆ ਜਿਹਨੇ ਮਲੇਰਕੋਟਲੇ ਦੇ ਵਿੱਚ ਪਿਛਲੇ ਦਿਨੀ ਸੰਗਤਾਂ ਨੂੰ ਇਹ ਪੁੱਠੀ ਮੱਤ ਦਿੱਤੀ ਸੀਗੀ ਵੀ ਜਿਹਨੇ ਆਪਣੇ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੇ ਇਹਦੇ ਵਿੱਚ ਹਿੰਦੂਆਂ ਨੂੰ ਤੇ ਮੁਸਲਮਾਨਾਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ। ਹੁਣ ਜਿਹੜਾ ਬੰਦਾ ਹਰ ਮੌਕੇ ਉੱਤੇ ਹਿੰਦੂ ਕੱਟੜਵਾਦ ਦੀ ਬੋਲੀ ਬੋਲਦਾ ਹੋਵੇ, ਮੋਦੀ ਤੰਤਰ ਦਾ ਝੰਡਾ ਚੱਕੀ ਫਿਰਦਾ ਹੋਵੇ, ਜਿਹੜਾ ਭਾਰਤੀ ਖੁਫੀਆ ਏਜੰਸੀਆਂ ਦੇ ਪ੍ਰੋਜੈਕਟਾਂ ਨੂੰ ਅੱਗੇ ਤੋਰ ਰਿਹਾ ਹੋਵੇ, ਜਿਹੜਾ ਬੰਦਾ ਇਹ ਕਹਿ ਰਿਹਾ ਹੋਵੇ ਕਿ ਸਿੱਖਾਂ ਨੂੰ ਆਪਣੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਹੜੀ ਸਾਡੀ ਅਰਦਾਸ ਆ ਕਿ ਗੁਰਧਾਮਾਂ ਦੀ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਜਿਹੜਾ ਸਾਡੇ ਸਿੱਖ ਇਤਿਹਾਸ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਦੇ ਇਤਿਹਾਸ ਨੂੰ ਜਾਂ ਗੁਰਦੁਆਰਾ ਸੁਧਾਰ ਲਹਿਰ ਦੇ ਇਤਿਹਾਸ ਨੂੰ, ਸਿੰਘ ਸਭਾ ਲਹਿਰ ਦੇ ਇਤਿਹਾਸ ਨੂੰ, ਮਹੰਤਾਂ ਤੋਂ, ਗੈਰ ਸਿੱਖਾਂ ਤੋਂ ਗੁਰਦੁਆਰਾ ਸਾਹਿਬਾਨ ਦੇ ਕਬਜ਼ੇ ਛਡਾਉਣ ਦੇ ਇਤਿਹਾਸ ਨੂੰ ਚੈਲੰਜ ਕਰਦਾ ਹੋਵੇ, ਸਿਫਰ ਕਰਦਾ ਹੋਵੇ, ਉਲਟਾ ਮਤ ਦਿੰਦਾ ਹੋਵੇ ਕਿ ਦੁਬਾਰਾ ਆਪਾਂ ਉਹਨਾਂ ਹਿੰਦੂਆਂ ਦੇ ਜਾਂ
ਮੁਸਲਮਾਨਾਂ ਦੇ ਜਿਹੜਾ ਹੈਗਾ ਉਹਨਾਂ ਨੂੰ ਆਪਾਂ ਇਸ ਪ੍ਰਬੰਧ 'ਚ ਲੈ ਆਈਏ। ਇਸ ਸ਼ਖਸ ਨੂੰ ਦਿੱਲੀ ਸੱਦਿਆ ਜਾ ਸਕਦਾ। ਇਹੋ ਜਿਹੇ ਸ਼ਖਸ ਨੂੰ ਹੀ ਮੋਦੀ ਨੂੰ ਇਸ ਜਿਹਾ ਕੰਮ ਕਰਾਉਣ ਦੀ ਜਿਹੜੀ ਹੈਗੀ ਆ ਖੁਸ਼ੀ ਹੋ ਸਕਦੀ ਆ। ਕਿਸੇ ਅਣਖ ਗੈਰਤ ਵਾਲੇ ਸਿੱਖ ਨੂੰ ਤਾਂ ਸਭ ਤੋਂ ਪਹਿਲਾਂ ਮੋਦੀ ਸਾਹਿਬ ਨੂੰ ਇਹ ਕਹਿਣਾ ਪਊਗਾ ਕਿ ਪਹਿਲਾਂ ਸਾਡੀ ਕੌਮ ਦੇ ਮਸਲਿਆਂ ਦੀ ਗੱਲ ਕਰੋ। ਸਾਡੇ 1947 ਮੌਕੇ ਜਿਹੜੇ ਕੀਤੇ ਵਾਅਦੇ ਸੀ ਉਹਨਾਂ ਦੀ ਗੱਲ ਕਰੋ। ਤੇ ਚਾਹੇ ਸਾਡੀ ਬਾਦਲ ਦਲ ਦੇ ਆਗੂਆਂ ਨਾਲ ਕੋਈ ਬਹੁਤੀ ਸਹਿਮਤੀ ਨਹੀਂ ਰਹਿੰਦੀ, ਪਰ ਕੱਲ ਜਦੋਂ ਇੱਥੇ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਸਮਾਗਮ ਕੀਤਾ ਗਿਆ, ਇੱਥੇ ਇਹ ਗੱਲ ਹੋਈ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਨੇ ਇਹ ਆਖਿਆ ਕਿ 9ਵੇਂ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਆ ਉਹ ਧਰਮ ਦੀ ਰੱਖਿਆ ਤੇ ਧਾਰਮਿਕ ਆਜ਼ਾਦੀ ਲਈ ਹੋਈ ਸੀ, ਤੇ ਉਹਨਾਂ ਦੀ ਸ਼ਹਾਦਤ ਦਾ ਮੰਤਵ ਹਰ ਇੱਕ ਵਿਅਕਤੀ ਨੂੰ ਆਪਣਾ ਇਸ਼ਟ ਪੂਜਣ ਦਾ ਅਧਿਕਾਰ ਦਿਵਾਉਣਾ ਸੀ। ਤੇ ਉਹਨਾਂ ਦੀ ਜਿਹੜੀ ਅੱਜ ਉਹਨਾਂ ਦੀ ਜਿਹੜੀ ਸੋਚ ਸੀਗੀ ਉਸ ਟਾਈਮ, ਉਹਦੇ ਉਲਟ ਬਿਲਕੁਲ ਭਾਰਤ ਜਿਹੜਾ ਹੈਗਾ ਗੁਰੂ ਸਾਹਿਬ ਦੀ ਸੋਚ ਦੇ ਉਲਟ ਚੱਲ ਕੇ ਘੱਟ ਗਿਣਤੀਆਂ ਦੀਆਂ ਧਾਰਮਿਕ ਮਾਨਤਾਵਾਂ ਨੂੰ ਦਬਾਇਆ ਜਾ ਰਿਹਾ ਹੈ। ਇਹ ਗੱਲ ਜਿਹੜੀ ਆ ਜਦੋਂ ਜਥੇਦਾਰ ਹਰਪ੍ਰੀਤ ਸਿੰਘ ਕਹਿ ਰਹੇ ਸੀ, ਤਾਂ ਦੂਜੇ ਪਾਸੇ ਜਿਹੜਾ ਨਰਿੰਦਰ ਮੋਦੀ ਹੈ ਉਹ ਉੱਥੇ ਲਾਲ ਕਿਲੇ 'ਚ ਕਹਿ ਰਿਹਾ ਸੀਗਾ ਕਿ ਜਦੋਂ ਮਜ਼੍ਹਬੀ ਕੱਟੜਤਾ ਦੀ ਹਨੇਰੀ ਚੱਲੀ ਸੀ ਤੇ ਕੱਟੜਤਾ ਨੇ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਲਈਆਂ ਸੀ, ਤਾਂ ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦ ਦੀ ਚਾਦਰ ਬਣ ਕੇ ਆਏ ਸੀ, ਜਿਹੜੀ ਭਕਾਈ ਲੰਮੇ ਅਰਸੇ ਤੋਂ ਹਿੰਦੂ ਤਵੀ ਮਾਰ ਰਹੇ ਨੇ। ਕੱਲ ਮੋਦੀ ਨੇ ਫੇਰ ਮਾਰੀ, ਫੇਰ ਹਿੰਦ ਦੀ ਚਾਦਰ ਕਿਹਾ। ਤੇ ਜਿਹੜੀ ਉਹਨੇ ਗੱਲ ਕਹੀ ਵੀ ਜਦੋਂ ਮਜ਼੍ਹਬੀ ਕੱਟੜਤਾ ਦੀ ਹਨੇਰੀ ਚੱਲੀ ਸੀ ਤੇ ਹੁਣ ਨਹੀਂ ਚੱਲ ਰਹੀ, ਹੁਣ ਹਿੰਦੂ ਕੱਟੜਵਾਦ ਦੀ ਚੱਲ ਰਹੀ ਆ, ਉਦੋਂ ਔਰੰਗਜ਼ੇਬ ਦੀ ਚੱਲ ਰਹੀ ਸੀ, ਉਦੋਂ ਮੋਦੀ ਦੀ ਥਾਂ ਤੇ ਔਰੰਗਜ਼ੇਬ ਸੀ। ਸੋ ਇਹ ਜਿਹੜਾ ਕਹਿਣਾ ਕਿ ਜੀ ਉਦੋਂ ਫਿਰ ਗੁਰੂ ਸਾਹਿਬ ਜਿਹੜੇ ਸੀ ਉਹਨਾਂ ਨੇ ਆਪਣੀ ਸ਼ਹਾਦਤ ਦੇ ਕੇ ਇਹ ਸਾਰਾ ਜਿਹੜਾ ਹੈਗਾ ਠੀਕ ਕੀਤਾ, ਤੇ ਅੱਜ ਵੀ ਤਾਂ ਫਿਰ ਇਸੇ ਕੱਟੜਵਾਦ ਦੇ ਖਿਲਾਫ ਸਿੱਖ ਪੰਥ ਨੂੰ ਮੈਦਾਨ ਵਿੱਚ ਆਉਣਾ ਚਾਹੀਦਾ। ਅੱਜ ਮੋਦੀ ਉਹਨਾਂ ਲੋਕਾਂ ਨੂੰ ਕਿਹੜੇ ਮੂੰਹ ਨਾਲ ਮਾੜਾ ਕਹਿੰਦਾ ਜਿਹੜੇ ਕਹਿੰਦੇ ਆ ਕਿ ਭਾਰਤ ਦੀਆਂ ਸਾਰੀਆਂ ਘੱਟ ਗਿਣਤੀਆਂ ਨੂੰ ਆਪਦੇ ਬਣਦੇ ਹੱਕ ਹਕੂਕ ਮਿਲਣੇ ਚਾਹੀਦੇ ਆ, ਹਰੇਕ ਨੂੰ ਧਾਰਮਿਕ ਆਜ਼ਾਦੀ ਆ। ਤੋ ਇਸ ਤਰੀਕੇ ਦੇ ਨਾਲ ਜਿਹੜਾ ਮੋਦੀ ਆ ਉਹਦਾ ਜਿਹੜਾ ਕੱਲ ਦਾ ਇਹ ਸਾਰਾ ਉੱਥੇ ਤਕਰੀਰ ਸੀਗੀ ਉਹ ਬਿਲਕੁਲ ਰੱਦ ਕਰਨ ਲਾਇਕ, ਝੂਠੀ, ਥੋਥੀ, ਬੇਬੁਨਿਆਦ ਸੀਗੀ। ਉਹਦੇ ਵਿੱਚ ਪਖੰਡ ਤੋਂ ਬਿਨਾਂ ਕੁਛ ਨਹੀਂ ਸੀ। ਸੋ ਇਸ ਮੌਕੇ ਨੂੰ ਅਗਲਿਆਂ ਨੇ ਗੁੜ ਵਿੱਚ ਜ਼ਹਿਰ ਲਪੇਟ ਕੇ ਦੇਣ ਲਈ ਵਰਤਿਆ। ਮੋਦੀ ਨੇ ਜਿਹੜਾ ਕੱਲ ਦੇ ਉੱਥੇ ਆਪਦੇ ਭਾਸ਼ਣ ਵਿੱਚ ਇਹ ਗੱਲ ਕਹੀ ਆ ਕਿ ਜੀ ਦੇਖੋ ਅਸੀਂ ਅਫਗਾਨਿਸਤਾਨ ਤੋਂ ਸਿੱਖਾਂ ਨੂੰ ਲੈ ਕੇ ਆਏ, ਦੇਖੋ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉੱਥੋਂ ਅਫਗਾਨਿਸਤਾਨ ਤੋਂ ਲੈ ਕੇ ਆਏ, ਲਓ ਜੀ ਅਸੀਂ ਤਾਂ ਜਿਹੜਾ ਸਾਹਿਬਜ਼ਾਦਿਆਂ ਦੀ ਯਾਦ ਵਿੱਚ 26 ਦਸੰਬਰ ਨੂੰ ਵੀਰਵਾਲ ਦਿਹਾੜਾ ਮਨਾਉਣ ਦਾ ਐਲਾਨ ਕਰਤਾ, ਅਸੀਂ ਤਾਂ ਜੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਤਾ, ਅਸੀਂ ਤਾਂ ਜੀ ਸ਼ਵਦੇਸ਼ ਦਰਸ਼ਨ ਯੋਜਨਾ ਤੇ ਹੇਮਕੁੰਟ ਸਾਹਿਬ ਯਾਤਰਾ ਸ਼ੁਰੂ ਕਰਤੀ। ਇਹ ਜਿਹੀਆਂ ਜਿਹੜੀਆਂ ਗੱਲਾਂ ਨੇ ਇਹ ਕਰਕੇ ਇਉਂ ਗਣਾਇਆ ਜਾ ਰਿਹਾ ਸਿੱਖਾਂ ਨੂੰ ਵੀ ਅਸੀਂ ਤਾਂ ਤੁਹਾਡੇ ਤੇ ਬੜੇ ਆਸਾਨ ਕੀਤੇ ਆ, ਜਦੋਂ ਕਿ ਸਾਨੂੰ ਇਹ ਚੇਤਾ ਹੈ ਕਿ 9ਵੇਂ ਪਾਤਸ਼ਾਹ ਨੇ ਜਾਂ 18ਵੀਂ ਸਦੀ ਦੇ ਵਿੱਚ ਖਾਲਸਾ ਪੰਥ ਨੇ ਇਸ ਭਾਰਤ ਦੀ ਧਰਤੀ ਉੱਤੇ ਇੱਥੋਂ ਦੇ ਲੋਕਾਂ ਉੱਤੇ, ਖਾਸ ਤੌਰ ਤੇ ਹਿੰਦੂਆਂ ਉੱਤੇ ਜੋ ਅਹਿਸਾਨ ਕੀਤੇ ਆ, ਉਹ ਜੇਕਰ ਸਾਰੀ ਦੀ ਸਾਰੀ ਕੌਮ ਹਜ਼ਾਰਾਂ ਸਾਲ ਵੀ ਹਿੰਦੂਆਂ ਦੀ ਲੱਗੀ ਰਵੇ ਤਾਂ ਵੀ ਉਹ ਗੱਲ ਨਹੀਂ ਬਣਨੀ। ਉਲਟਾ ਸਾਨੂੰ ਤਾਂ 1947 ਮੌਕੇ ਇਹ ਸੀਗਾ ਵੀ ਅਸੀਂ ਇਹਨਾਂ ਦੇ ਨਾਲ ਬੀਤੇ ਸਮੇਂ 'ਚ ਚੰਗਾ ਸਲੂਕ ਕੀਤਾ ਹੋਇਆ ਵਾ, ਤੇ ਜਦੋਂ ਸਾਡੇ ਕੋਲੇ ਰਾਜ ਭਾਗ ਨਹੀਂ ਸੀ ਉਦੋਂ ਵੀ, ਤੇ ਜਦੋਂ ਸਾਡੇ ਕੋਲੇ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਭਾਗ ਆਇਆ ਉਦੋਂ ਵੀ ਅਸੀਂ ਇਹਨਾਂ ਨਾਲ ਵਧੀਆ ਨਿਭੇ ਆ। ਤੇ ਇਹ ਹੁਣ ਜਦੋਂ 1947 ਦੇ ਵਿੱਚ ਅਸੀਂ ਭਾਰਤ ਅਤੇ ਪਾਕਿਸਤਾਨ ਚੋਂ ਇੱਕ ਮੁਲਕ ਚੁਣਨਾ ਸੀ ਤਾਂ ਸਾਡੇ ਲੀਡਰਾਂ ਨੇ ਇਹ ਸੋਚ ਕੇ ਕਿ ਸਾਡੀ ਮੁਸਲਮਾਨਾਂ ਨਾਲ ਸ਼ਾਇਦ ਨਾ ਨਿਭੇ, ਪਾਕਿਸਤਾਨ ਦੀ ਥਾਂ ਹਿੰਦੁਸਤਾਨ ਚੁਣਿਆ, ਭਾਰਤ ਚੁਣਿਆ। ਤੇ ਇਹਨਾਂ ਲੋਕਾਂ ਨੇ ਸਾਡੀ ਇਹੋ ਜਿਹੀ ਦੁਰਗਤੀ ਕੀਤੀ ਕਿ ਜਿਹੜੇ ਵਾਅਦੇ 1947 ਮੌਕੇ ਕੀਤੇ ਸੀ ਉਹ ਸਾਰੇ ਭੁੱਲ ਭੁਲਾ ਕੇ ਸਾਨੂੰ ਉਹਨਾਂ ਟਾਈਮ ਜਲੀਲ ਕਰਦੇ ਰਹੇ, ਉਹਨਾਂ ਟਾਈਮ ਸਾਡੇ ਤਖਤਾਂ ਉੱਤੇ ਹਮਲੇ ਕਰਦੇ ਰਹੇ ਜਦੋਂ ਤੱਕ ਅਸੀਂ ਖਾਲਿਸਤਾਨ ਦੇ ਰਾਹ ਨਹੀਂ ਪੈ ਗਏ। ਹੁਣ ਜਦੋਂ ਸਿੱਖ ਖਾਲਿਸਤਾਨ ਦੀ ਗੱਲ ਕਰਦੇ ਆ ਤਾਂ ਇਹ ਕਹਿੰਦੇ ਆ ਜੀ ਉਹ ਤਾਂ ਪਾਕਿਸਤਾਨ ਦੇ ਏਜੰਟ ਨੇ, ਉਹ ਤਾਂ ਜੀ ਅਮਨ ਸ਼ਾਂਤੀ ਦੇ ਦੁਸ਼ਮਣ ਨੇ, ਉਹ ਤਾਂ ਜੀ ਹਿੰਦੂ ਸਿੱਖ ਏਕਤਾ ਦੇ ਵੈਰੀ ਨੇ। ਭਾਈ ਤੁਸੀਂ ਉਹ ਵਾਅਦੇ ਪੂਰੇ ਕੀਤੇ ਹੁੰਦੇ, ਜੇ ਉੱਤਰੀ ਭਾਰਤ ਵਿੱਚ ਸਿੱਖਾਂ ਦਾ ਇੱਕ ਇਹੋ ਜਿਹਾ ਖਿੱਤਾ ਇਲਾਕਾ ਹੁੰਦਾ ਪੰਜਾਬ ਜਿੱਥੇ ਖਾਲਸਾ ਜੀ ਦੇ ਬੋਲਬਾਲੇ ਹੋ ਰਹੇ ਹੁੰਦੇ, ਤਾਂ ਇਸ ਮੁਲਕ ਦੇ ਹਰੇਕ ਦੁਸ਼ਮਣ ਨੂੰ
ਜਾਂ ਇਸ ਮੁਲਕ ਦੇ ਉੱਤੇ ਆਈ ਕਿਸੇ ਵੀ ਤਰ੍ਹਾਂ ਦੀ ਜਿਹੜੀ ਵਿਪਤਾ ਵਾ, ਚਾਹੇ ਉਹ ਅੰਨ ਦੀ ਆ ਜਾਂ ਕੋਈ ਸੁਰੱਖਿਆ ਦੀ ਆ ਜਾਂ ਕੋਈ ਹੋਰ ਆ, ਤਾਂ ਪੰਜਾਬ ਦੇ ਸਿੱਖ ਜਿਹੜੇ ਆ ਉਹ ਸਭ ਤੋਂ ਮੋਹਰੀ ਹੋ ਕੇ ਜ਼ਿੰਮੇਵਾਰੀਆਂ ਨਿਭਾਉਂਦੇ। ਅਸੀਂ ਤਾਂ ਇਸ ਗੱਲ ਦੇ ਬਾਵਜੂਦ ਵੀ ਫਰਜ਼ ਨਿਭਾਉਣ ਤੋਂ ਨਹੀਂ ਭੱਜੇ, ਜਦੋਂ ਕਿ ਸਾਡੇ ਨਾਲ ਬਹੁਤ ਮਾੜੀ ਹੋ ਰਹੀ ਸੀ। ਜਦੋਂ ਵੀ ਚਾਈਨਾ ਨਾਲ ਜਾਂ ਪਾਕਿਸਤਾਨ ਨਾਲ ਜੰਗ ਹੋਈ ਆ, ਉਥੋਂ ਦੇ ਜਰਨੈਲਾਂ ਨੇ ਖੁਦ ਲਿਖ ਲਿਖ ਕੇ ਦਿੱਤਾ ਕਿ ਅਸੀਂ ਤਾਂ ਹਾਰੇ ਸਿੱਖਾਂ ਕਰਕੇ ਆ, ਬਾਕੀ ਤਾਂ ਭਾਰਤੀਆਂ ਨੂੰ ਅਸੀਂ ਸਮਝਦੇ ਕੁਛ ਨਹੀਂ ਸੀ। ਸੋ ਗੁਰੂ ਪਿਆਰੇ ਸਿੱਖ ਖਾਲਸਾ ਪੰਥ ਨੇ ਜਿਹੜਾ ਆਪ ਦਾ ਫਰਜ਼ ਸੀ ਉਹ ਹਮੇਸ਼ਾ ਵਧੀਆ ਤਰੀਕੇ ਨਾਲ ਨਿਭਾਇਆ। ਬੇਸ਼ੱਕ ਸਾਡੇ ਨਾਲ ਇਹਨਾਂ ਨੇ ਸਦਾ ਗਲਤ ਕੀਤਾ ਤੇ ਮਾੜਾ ਕੀਤਾ। ਤੇ 1947 ਮੌਕੇ ਕੀਤੇ ਵਾਅਦਿਆਂ ਦੀ ਗੱਲ ਜਾਂ ਕਾਂਗਰਸ ਵੱਲੋਂ ਜਿਹੜੀਆਂ ਵਧੀਕੀਆਂ ਕੀਤੀਆਂ ਗਈਆਂ ਉਹਦੀ ਗੱਲ ਕਰਕੇ ਅਕਾਲ ਤਖਤ ਸਾਹਿਬ ਦੇ ਬਾਦਲ ਦਲ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੱਲ ਫੇਰ ਇਹ ਗੱਲ ਕਹੀ ਆ ਵੀ ਜਿਹੜੀਆਂ ਗੜਬੜਾਂ ਬੀਤੇ ਸਮੇਂ 'ਚ ਹੋ ਚੁੱਕੀਆਂ ਨੇ ਉਹਨਾਂ ਨੂੰ ਇਹ ਠੀਕ ਕਰਨ ਮੋਦੀ ਹੋਣੀ। ਪਰ ਇਹ ਗੱਲ ਸਾਨੂੰ ਸਾਰਿਆਂ ਨੂੰ ਪਤਾ ਕਿ ਉਹ ਸਾਰਾ ਕੁਝ ਇੰਡੀਅਨ ਸਟੇਟ ਦਾ ਏਜੰਡਾ ਵਾ। ਉਹ ਕਦੇ ਕਾਂਗਰਸ ਦੇ ਰੂਪ ਵਿੱਚ ਆ ਜਾਂਦਾ, ਕਦੇ ਉਹ ਭਾਜਪਾ ਦੇ ਰੂਪ 'ਚ ਆ ਜਾਂਦਾ। ਇੱਥੋਂ ਤੱਕ ਗਰੰਟੀ ਆ ਕਿ ਜੇ ਕਦੇ ਕੱਲ ਕੜਾ ਨੂੰ ਕਾਮਰੇਡ ਜਾਂ ਕੋਈ ਹੋਰ ਧਿਰ ਆ ਜਾਵੇ, ਉਹਨੂੰ ਵੀ ਉਹ ਸਿੱਖੀ ਨੂੰ ਤੇ ਸਿੱਖਾਂ ਨੂੰ ਖਤਮ ਕਰਨ ਦਾ ਏਜੰਡਾ ਲਾਗੂ ਕਰਨਾ ਪਊ। ਇਹ ਮੁਲਕ ਜਿਹੜਾ ਹੈ ਉਹ ਭਾਰਤ ਵਿੱਚ ਵਸਦੀਆਂ ਹੋਰ ਸਾਰੀਆਂ ਘੱਟ ਗਿਣਤੀਆਂ ਨੂੰ, ਖਾਸ ਤੌਰ ਤੇ ਸਿੱਖਾਂ ਨੂੰ ਮਲੀਆ ਮੇਟ ਕਰਨ ਦੇ ਉੱਤੇ ਤੇ ਉਹਨਾਂ ਦੀ ਵੱਖਰੀ ਹੋਂਦ ਹਸਤੀ ਮਿਟਾ ਕੇ ਹਿੰਦੂਤਵਾ ਵਿੱਚ ਹਿੰਦੂ ਬਣਾ ਕੇ ਕੇਸਾਧਾਰੀ ਹਿੰਦੂ ਮੰਨ ਕੇ ਉਹਨਾਂ ਨੂੰ ਜਜ਼ਬ ਕਰਨ ਲਈ ਬੈਠਾ। ਤੋ ਇਸ ਮਾਹੌਲ ਵਿੱਚ ਇਹ ਕਹਿਣਾ ਕਿ ਜੀ 1947 ਵਾਲੇ ਵਾਅਦੇ ਪੂਰੇ ਕਰ ਲਓ, ਕਿਹੜੇ ਵਾਅਦੇ ਤੇ ਕਿਹੜੀਆਂ ਗੱਲਾਂ ਜੀ? ਉਹ ਤਾਂ ਉਦੋਂ ਹੀ ਕਹਿਤਾ ਸੀ, ਹਜੇ ਥੋੜਾ ਟਾਈਮ ਹੀ ਹੋਇਆ ਸੀ ਨਹਿਰੂ ਨੂੰ ਜਦੋਂ ਮਿਲੇ ਆ ਮਾਸਟਰ ਤਾਰਾ ਸਿੰਘ ਹੋਣੀ ਵੀ ਜੀ ਅਬ ਵਕਤ ਬਦਲ ਗਿਆ ਹੈ। ਉਹ ਫਿਰ ਇਹ ਨੱਥ ਕਢਾਉਣ ਨੂੰ ਤੇ ਉਹ ਫਿਰ ਇਹ ਨੱਕ ਵਢਾਉਣ ਨੂੰ। ਉਹ ਕਹਿੰਦਾ ਘਟਨਾ ਤੋਲੀ, ਉਹ ਕਹਿੰਦਾ ਥੜੇ ਤੇ ਨਾ ਚੜੋ। ਸਾਡੀ ਹਾਲਤ ਵਾ, ਸਾਡੇ ਲੋਕ ਅੱਜ ਵੀ ਸਾਡੇ ਲੀਡਰ ਕਹਿ ਰਹੇ ਆ ਜੀ 1947 ਵਾਲੇ ਵਾਅਦੇ ਪੂਰੇ ਕਰੋ। ਉਹ ਵਾਅਦੇ ਬੂਦੇ ਅਗਲਿਆਂ ਨੇ ਖਾ ਵੇਚ ਲਏ, ਉਹਨਾਂ ਨੂੰ ਹੁਣ ਕਿਸੇ ਵੀ ਰੂਪ ਦੇ ਵਿੱਚ ਉਹ ਰੈਕੋਗਨਾਈਜ਼ ਕਰਨ ਨੂੰ ਤਿਆਰ ਨਹੀਂ। ਉਲਟਾ ਪੰਜਾਬ ਦੀ ਧਰਤੀ ਨੂੰ ਬੰਜਰ ਬਣਾਉਣ ਤੇ ਪੰਜਾਬ ਦੀ ਸਾਰੀ ਆਬਾਦੀ ਨੂੰ ਕੰਜਰ ਬਣਾਉਣ ਤੇ ਤੁਲੇ ਹੋਏ ਨੇ ਕਿ ਇੱਥੇ ਨਸ਼ਿਆਂ ਦੇ ਰਾਹੀਂ ਨਸਲਕੁਸ਼ੀ ਹੋਵੇ, ਅਸੀਂ ਬਦਨਾਮ ਨਾ ਹੋਈਏ, ਪਰ ਪੰਜਾਬ ਦਾ ਇੱਕ ਇਹੋ ਜਿਹਾ ਰੂਪ ਸਰੂਪ ਬਣ ਜਾਵੇ ਜਿਹੜਾ ਸਾਡੇ ਹਿਸਾਬ ਦਾ ਹੋਵੇ। ਪੰਜਾਬ ਦਾ ਸਿੱਖ ਉਹ ਹੋਵੇ ਜਿਹੋ ਜਿਹਾ RSS ਚਾਹੁੰਦੀ ਹੈ। ਸਾਨੂੰ ਇਹੋ ਜਿਹਾ ਸਿੱਖ ਨਹੀਂ ਚਾਹੀਦਾ ਜਿਹੜਾ ਪੰਥ ਨੂੰ ਪ੍ਰਥਮ ਰੱਖੇ, ਜਿਹੜਾ ਸਿੱਖ ਹੱਕਾਂ ਤੇ ਸਿੱਖ ਹਿੱਤਾਂ ਦੀ ਗੱਲ ਕਰੇ। ਸਾਨੂੰ ਸਿੱਖ ਉਹ ਚਾਹੀਦਾ ਜਿਹੜਾ ਹਰ ਵੇਲੇ ਇਹ ਦੇਖੇ ਕਿ ਨਾਗਪੁਰ ਤੋਂ ਕੀ ਹੁਕਮ ਆਉਂਦਾ। ਸੋ ਨਾਗਪੁਰ ਦੇ ਹੁਕਮ ਜਿਹੜੇ ਨੇ ਉਹਨਾਂ ਨੂੰ ਮੰਨਣ ਵਾਲੇ ਇਸ ਵੇਲੇ ਜਿਹੜੇ ਲੋਕ ਨੇ ਉਹ ਬਾਦਲ ਦਲ ਦੇ ਰਾਹੀਂ ਜਾਂ ਦਿੱਲੀ ਕਮੇਟੀ ਰਾਹੀਂ ਜਾਂ ਕਿਸੇ ਵੀ ਹੋਰ ਢੰਗ ਤਰੀਕੇ ਰਾਹੀਂ ਸਰਗਰਮ ਨੇ। ਤੇ ਇਹ ਇਕੱਲਾ ਇਹ ਨਹੀਂ ਵੀ ਬਾਦਲ ਦਲ ਤੋਂ ਬਾਹਰ ਹੈ, ਨਹੀਂ ਬੜੇ ਹੋਰਨਾਂ ਸੰਸਥਾਵਾਂ ਧਿਰਾਂ ਧੜਿਆਂ 'ਚ ਉਹਨਾਂ ਨੇ ਆਪਦੇ ਏਜੰਟ ਜਿਹੜੇ ਨੇ ਉਹਨਾਂ ਸਾਰਿਆਂ ਦਾ ਰਲ ਮਿਲ ਕੇ ਕੰਮ ਇਹੀ ਆ ਵੀ ਹਰ ਇੱਕ ਸਿੱਖ ਨੂੰ ਜਾਂ ਹਰ ਸਿੱਖ ਸੰਸਥਾ ਨੂੰ ਪਲੋਸ ਪਲਾਸ ਕੇ ਹਿੰਦੂਤਵਾ ਦੇ ਮੂਹਰੇ ਖੜਾ ਕਰਨਾ ਕਿ ਲਓ ਜੀ ਇਹਨਾਂ ਦਾ ਬੜਾਂਗਾ ਜਿਹੜਾ ਤੁਸੀਂ ਕਰ ਲਓ, ਇਹਨਾਂ ਦਾ ਝਟਕਾ ਜਿਹੜਾ ਹੈਗਾ ਤੁਸੀਂ ਕਰ ਲਓ। ਸੋ ਬਹੁਤ ਹੀ ਜ਼ਿਆਦਾ ਸਾਡੇ ਲਈ ਖਤਰਨਾਕ ਤੇ ਬਹੁਤ ਹੀ ਜ਼ਿਆਦਾ ਸੰਵੇਦਨਸ਼ੀਲ ਵਕਤ ਚੱਲ ਰਿਹਾ। ਜਦੋਂ ਸਾਡਾ ਦੁਸ਼ਮਣ ਸਾਡੇ ਨਾਲ ਤਲਵਾਰ ਦੇ ਨਾਲ ਲੜਨ ਆਉਂਦਾ ਹੈ, ਸਾਨੂੰ ਲੜਨਾ ਬੜਾ ਚੰਗੀ ਤਰ੍ਹਾਂ ਆਉਂਦਾ ਤੇ ਅਸੀਂ ਹਮੇਸ਼ਾ ਫਤਿਹ ਵੀ ਹਾਸਲ ਕਰਦੇ ਰਹੇ। ਪਰ ਜਦੋਂ ਆ ਜਿਹੜਾ ਗੁੜ 'ਚ ਲਵੇਟ ਕੇ ਜ਼ਹਿਰ ਖਿਲਾਉਣ ਵਾਲਾ ਦੁਸ਼ਮਣ ਆਵੇ, ਸਾਨੂੰ ਬੜਾ ਔਖਾ ਹੁੰਦਾ। ਅੱਜ ਜੇ ਅਸੀਂ ਸਾਰੀ ਦੁਨੀਆ ਨੂੰ ਕਹੀਏ ਕਿ ਦੇਖੋ ਜੀ ਜਿਹੜੇ ਆ ਮੋਦੀ ਨੇ ਲਾਲ ਕਿਲੇ ਤੇ ਸਮਾਗਮ ਕੀਤੇ ਆ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਸਿੱਖ ਵੀ ਸ਼ਾਮਲ ਹੋਏ ਨੇ, ਇਹ ਸਮਾਗਮ ਅਸਲ ਵਿੱਚ ਸਾਡੇ ਧਰਮ ਦੀ ਹੋਂਦ ਹਸਤੀ ਨੂੰ ਮਲੀਆ ਮੇਟ ਕਰਨ ਦਾ ਇੱਕ ਏਜੰਡਾ ਆ, ਤਾਂ ਬਹੁਤ ਸਾਰੇ ਦੂਜੀਆਂ ਕੌਮਾਂ ਦੇ ਜਾਂ ਦੂਜਿਆਂ ਧਰਮਾਂ ਦੇ ਲੋਕਾਂ ਨੂੰ ਸਾਡੀ ਗੱਲ ਸਮਝਣੀ ਸਮਝਾਉਣੀ ਸਾਡੇ ਲਈ ਬੜੀ ਔਖੀ ਹੈ। ਕਿਉਂਕਿ ਉਹਨਾਂ ਨੇ ਕਹਿਣਾ ਵੀ ਤੁਹਾਡੀ ਕੌਮ ਦੀਆਂ ਵੱਡੀਆਂ ਸ਼ਖਸੀਅਤਾਂ ਜਥੇਦਾਰ ਤਾਂ ਉੱਥੇ ਹਾਜ਼ਰ ਸੀਗੇ ਤੇ ਮੋਦੀ ਨੇ ਉਸੇ ਗੁਰੂ ਗ੍ਰੰਥ ਸਾਹਿਬ ਨੂੰ ਉਵੇਂ ਖਾਲਸਾ ਹੀ ਉੱਥੇ ਝੰਡੇ ਝੂਲਦੇ ਸੀ, ਲਾਲ ਕਿਲੇ 'ਚ ਸਮਾਗਮ ਕਰਾਤਾ, ਕਿੱਡੇ ਕਿੱਡੇ ਉੱਥੇ ਐਲਾਨ ਕਰਤੇ, ਉੱਥੇ ਤਾਂ ਉਹਨਾਂ ਨੇ ਟਿਕਟ ਜਾਰੀ ਕਰਤੀ, ਸਿੱਕਾ ਜਾਰੀ ਕਰਤਾ। ਤੇ ਤੁਸੀਂ ਅਜੇ ਵੀ ਕਹੀ ਜਾਂਦੇ ਹੋ ਵੀ ਜਿਹੜਾ ਹੈਗਾ ਮੋਦੀ ਸਾਹਿਬ ਜਾਂ ਲਾਲ ਕਿਲਾ ਵਾਲਾ ਸਮਾਗਮ ਜਿਹੜਾ ਉਹ ਹਿੰਦੂਤਵਾ ਦੀ ਚਾਲ ਆ। ਤੁਹਾਨੂੰ ਤਾਂ ਯਕੀਨ ਹੀ ਨਹੀਂ ਆਉਂਦਾ ਇਹਨਾਂ ਨੂੰ। ਹੁਣ ਕਿਵੇਂ ਦੱਸੀਏ ਕਿ ਸਾਡੇ ਸਾਹਮਣੇ ਸਾਡਾ ਇਤਿਹਾਸ ਪਿਆ ਕਿ ਪਿਛਲੀਆਂ 5 ਸਦੀਆਂ ਵਿੱਚ ਸਿੱਖੀ ਉੱਤੇ ਜਦੋਂ ਵੀ ਕੋਈ ਅਟੈਕ ਹੋਇਆ ਉਹਦੇ ਵਿੱਚ ਸਿੱਧਾ ਜਾਂ ਅਸਿੱਧਾ, ਚਾਹੇ ਸਿੱਧਾ ਚਾਹੇ ਅਸਿੱਧਾ, ਇਹਨਾਂ ਲੋਕਾਂ ਦਾ ਹੀ ਹੱਥ ਨਿਕਲਿਆ ਜਿਹੜੇ ਗੰਗੂ ਬਾਹਮਣ ਦੀ ਔਲਾਦ।
ਇਹੀ ਲੋਕ ਨੇ ਜਿਹੜੇ ਆਟੇ ਦੀਆਂ ਗਊਆਂ ਬਣਾ ਕੇ ਸੌਹਾਂ ਖਾ ਕੇ ਕਸਮਾਂ ਖਾ ਕੇ ਮੁੱਕਰਦੇ ਰਹੇ। ਪਿਛਲੀਆਂ 5 ਸਦੀਆਂ ਦੇ ਵਿੱਚ ਜਦੋਂ ਵੀ ਕਿਸੇ ਨੂੰ ਮੌਕਾ ਲੱਗਿਆ ਇਸ ਬ੍ਰਾਹਮਣਵਾਦ ਨੇ ਸਾਡੇ ਖਿਲਾਫ ਹੀ ਭੁਗਤਿਆ। ਤੇ ਅੱਜ ਦੀ ਤਰੀਕ ਵਿੱਚ ਅਸੀਂ ਕਿਵੇਂ ਮੰਨ ਲਈਏ ਵੀ ਇਹ ਲੋਕ ਜਿਹੜੇ ਨੇ ਇਹ ਗੜਬੜ ਨਹੀਂ ਕਰ ਰਹੇ, ਜਦੋਂ ਕਿ ਸ਼ਰੇਆਮ ਇਹਨਾਂ ਨੂੰ ਪਤਾ ਕਿ ਸਿੱਖਾਂ ਨੂੰ ਬੜੀ ਡਾਢੀ ਤਕਲੀਫ ਹੁੰਦੀ ਆ ਜਦੋਂ ਕਹਿੰਦੇ ਆ ਹਿੰਦ ਕੀ ਚਾਦਰ, ਪਰ ਇਹ ਕਹਿੰਦੇ ਆ ਇਹਨਾਂ ਨੂੰ ਪਤਾ ਚੰਗੀ ਤਰ੍ਹਾਂ ਕਿ ਜਿਹੜਾ ਸਾਡਾ ਸਿੱਖਾਂ ਦਾ ਦਿਲ ਦੁਖੀ ਹੁੰਦਾ ਵਾ ਜਦੋਂ ਅਸੀਂ ਕਹਿੰਦੇ ਆ ਕਿ 9ਵੇਂ ਪਾਤਸ਼ਾਹ ਨੇ ਹਿੰਦੁਸਤਾਨ ਦੀ ਰਾਖੀ ਲਈ ਹਿੰਦ ਕੀ ਚਾਦਰ ਬਣ ਕੇ ਭਾਰਤੀ ਸੱਭਿਆਚਾਰ ਨੂੰ ਬਚਾਉਣ ਲਈ ਜਿਹੜੀ ਕੁਰਬਾਨੀ ਦਿੱਤੀ ਆ, ਬਲੀਦਾਨ ਦਿੱਤਾ। ਤੇ ਸਿੱਖ ਕਹਿੰਦੇ ਨੇ ਕਿ ਨਹੀਂ, ਇਹ ਤਾਂ ਸ਼ਹਾਦਤ ਦਾ ਸੰਕਲਪ ਸੀਗਾ ਜਿਹਦੇ ਵਿੱਚ ਉਹਨਾਂ ਨੇ ਧਰਮ ਦੀ ਰੱਖਿਆ ਕੀਤੀ ਆ ਤੇ ਧਾਰਮਿਕ ਆਜ਼ਾਦੀ ਦੀ ਰੱਖਿਆ ਕੀਤੀ ਆ। ਇਹ ਇਕੱਲੇ ਹਿੰਦ ਜਾਂ ਹਿੰਦੂ ਦੇ ਸੱਭਿਆਚਾਰ ਲਈ ਜਾਂ ਭਾਰਤੀ ਸੱਭਿਆਚਾਰ ਦੀ ਕੋਈ ਗੱਲ ਨਹੀਂ ਸੀ। ਇਹ ਇੱਕ ਵੱਖਰਾ ਜਿਹੜਾ ਹੈ ਫਲਸਫਾ ਵਾ, ਇਹਨੂੰ ਤੁਸੀਂ ਆਪਦੀ ਅੱਖ ਤੋਂ ਨਾ ਦੇਖੋ। ਅਸੀਂ ਜਦੋਂ ਇਹ ਸਾਰੀ ਬੇਨਤੀ ਕਰਦੇ ਆ ਉਦੋਂ ਇਸ ਮੁਲਕ ਦਾ ਸਮੁੱਚਾ ਢਾਂਚਾ ਸਾਡੇ ਵੱਲ ਬੜੀ ਟੇਢੀ ਅੱਖ ਨਾਲ ਝਾਕਦਾ ਕਿ ਸੱਚ ਬੋਲਣਾ ਬੰਦ ਕਰੋ, ਨਹੀਂ ਤੁਹਾਨੂੰ ਅਸੀਂ ਪਾਕਿਸਤਾਨ ਦੇ ਏਜੰਟ, ਹਿੰਦੂ ਸਿੱਖ ਏਕਤਾ ਦੇ ਵੈਰੀ ਤੇ ਕੱਟੜਪੰਥੀ ਕਹਿ ਕੇ ਬਦਨਾਮ ਕਰਾਂਗੇ। ਆਪ ਕੱਟੜਵਾਦ ਪੂਰਾ ਕਰ ਰਹੇ ਨੇ, ਆਪ ਹਿੰਦੂ ਕੱਟੜਵਾਦ ਦਾ ਝੰਡਾ ਚਲਾ ਕੇ ਬਾਕੀ ਭਾਰਤੀ ਘੱਟ ਗਿਣਤੀਆਂ ਦਾ ਘਾਣ ਕਰ ਰਹੇ ਨੇ। ਇਹ ਨਿਰੀ ਡਿਕਟੇਟਰਸ਼ਿਪ ਆ, ਇਹ ਨਿਰਾ ਤਾਨਾਸ਼ਾਹ ਵਾਲਾ ਕੰਮ ਆ ਕਿ ਜੋ ਅਸੀਂ ਸੋਚਦੇ ਆ ਤੁਹਾਨੂੰ ਉਹ ਮੰਨਣਾ ਪਊ, ਸੱਚ ਨੂੰ ਨਹੀਂ ਮੰਨਣਾ, ਸਾਡੇ ਝੂਠ ਨੂੰ ਮੰਨੋ। ਉਹ ਇਸ ਤਰੀਕੇ ਦੀ ਗੱਲ ਕਰਨ ਕਰਾਉਣ ਵਾਲੇ ਅੱਜ ਦੁਨੀਆ ਨੂੰ ਮੱਤਾਂ ਦੇ ਰਹੇ ਆ ਕਿ ਦੇਖੋ ਜੀ ਕਿਆ ਕਮਾਲ ਕਰਤੀ, ਅਸੀਂ ਸਿੱਖਾਂ ਨੂੰ ਖੁਸ਼ ਕਰਨ ਦੇ ਲਈ ਇੱਥੇ ਐਡਾ ਵੱਡਾ ਸਮਾਗਮ ਕਰਤਾ। ਉਹ ਇਸ ਮੌਕੇ ਉੱਤੇ ਸਾਡੇ ਜਦੋਂ ਦਰਬਾਰ ਸਾਹਿਬ 'ਚ ਪ੍ਰੋਗਰਾਮ ਹੋ ਰਿਹਾ ਸੀਗਾ, ਇੱਥੇ ਗੱਲਾਂ ਚੱਲ ਰਹੀਆਂ ਸੀਗੀਆਂ ਕਿ ਲਓ ਜੀ ਜਿਹੜਾ ਸਿੱਖ ਜੁਝਾਰੂ ਸੀਗੇ, ਸਿੱਖ ਨਜ਼ਰਬੰਦ ਆ, ਉਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਸੀ। ਜਿਹੜੇ ਗੁਰਦੁਆਰਾ ਸਾਹਿਬਾਨ ਸਿੱਖਾਂ ਤੋਂ ਖੋਹ ਕੇ ਪਿਛਲੇ ਦੌਰ ਵਿੱਚ ਹਿੰਦੂਆਂ ਦੇ ਪ੍ਰਬੰਧ ਹੇਠ ਗਏ ਹੋਏ ਨੇ ਜਾਂ ਹਿੰਦੂਆਂ ਨੇ ਕਬਜ਼ਾਏ ਹੋਏ ਨੇ, ਬਈ ਉਹਨਾਂ ਦਾ ਜਾਂ ਜਿਹੜਾ ਦੇਸ਼ ਭਰ ਦੇ ਵਿੱਚ ਜਾਂ ਬਾਹਰ ਨਸਲੀ ਹਮਲੇ ਹੋ ਰਹੇ ਨੇ, ਸਿੱਖਾਂ ਦੀ ਵਿਲੱਖਣ ਤੇ ਅੱਡਰੀ ਹੋਣ ਦਾ ਹਸਤੀ ਨੂੰ ਖੋਰਾ ਲਾਇਆ ਜਾ ਰਿਹਾ, ਵੀ ਉਹਦੇ ਬਾਰੇ ਕੋਈ ਗੱਲ ਕਰਦੇ ਕਰਾਉਂਦੇ ਦਰਬਾਰ ਸਾਹਿਬ ਦੇ ਵਿੱਚ ਸਿੱਖ ਲੀਡਰਸ਼ਿਪ ਇਸ ਤਰ੍ਹਾਂ ਦੀ ਚਰਚਾ ਕਰ ਰਹੀ ਸੀ, ਕਿਉਂਕਿ ਉਹ ਅਜੇ ਉੱਥੇ ਹੀ ਖੜੇ ਆ ਕਿ ਆਪਾਂ ਇਹ ਮੁਲਕ ਆ ਜੀ ਆਪਣਾ, ਚਾਹੇ ਚੰਗਾ ਚਾਹੇ ਮਾੜਾ ਜੀ, ਆਪਾਂ ਇਹਦੇ ਵਿੱਚੋਂ ਸਿਸਟਮ ਦੇ ਅੰਦਰੋਂ ਹੀ ਹੱਲ ਕੱਢੀਏ। ਮੈਂ ਕਹਿੰਦਾ ਧੰਨ ਨੇ ਉਹ ਸਿੱਖ ਜਿਨ੍ਹਾਂ ਨੇ ਉਸ ਮੁਲਕ ਤੋਂ, ਉਸ ਸਿਸਟਮ ਤੋਂ ਅਜੇ ਵੀ ਆਸ ਰੱਖੀ ਹੋਈ ਆ ਕਿ ਸ਼ਾਇਦ ਕਦੇ ਕੋਈ ਭਲਾ ਵੇੜਾ ਆ ਜਾਵੇ, ਸ਼ਾਇਦ ਕਿਤੇ ਚੰਗੇ ਲੋਕ ਆ ਜਾਣ ਜਿਹੜੇ ਕਹਿਣ ਕਿ ਵਾਕਿਆ ਹੀ 1947 ਮੌਕੇ ਕੀਤੇ ਵਾਅਦੇ ਪੂਰੇ ਨਾ ਕਰਕੇ ਇਸ ਮੁਲਕ ਦੇ ਆਗੂਆਂ ਨੇ ਬਹੁਤ ਭਾਰੀ ਪਾਪ ਕੀਤਾ। ਅਜੇ ਵੀ ਸਿੱਖ ਇਸ ਲੜਕ ਵਿੱਚ, ਇਸ ਆਸ ਵਿੱਚ ਬੈਠੇ ਨੇ ਕਿ ਹੋ ਸਕਦਾ ਕੋਈ 1984 ਦੇ ਕਤਲੇਆਮ ਦੀ ਘੱਲੂ ਘਾਰੇ ਦੀ ਮਾਫੀ ਮੰਗ ਲਵੇ, ਹੋ ਸਕਦਾ ਸਾਡੇ ਜ਼ਖਮਾਂ ਉੱਤੇ ਕੋਈ ਮੱਲਮ ਲਾਉਣ ਦਾ ਯਤਨ ਕੀਤਾ ਜਾਵੇ, ਪਰ ਸਾਨੂੰ ਇਸ ਗੱਲ ਦੀ ਗਰੰਟੀ ਆ ਕਿ ਇਹਨਾਂ ਲੋਕਾਂ ਦੀਆਂ ਮਾਫੀਆਂ ਵੀ ਛੜਾਵੇ ਹੋਣਗੀਆਂ। ਗੁੜ ਵਿੱਚ ਜ਼ਹਿਰ ਲਪੇਟ ਕੇ ਦੇਣੋਂ ਇਹ ਹਟ ਨਹੀਂ ਸਕਦੇ। ਇਹਨਾਂ ਲੋਕਾਂ ਦਾ ਏਜੰਡਾ ਇਹ ਆ ਵੀ ਚਾਹੇ ਮਾਫੀ ਮੰਗਣੀ ਪਵੇ, ਚਾਹੇ ਜ਼ੁਲਮ ਕਰਨਾ ਪਵੇ, ਸਿੱਖੀ ਨੂੰ ਕੁਚਲਣ ਦਾ, ਸਿੱਖਾਂ ਨੂੰ ਕੁਚਲਣ ਦਾ ਕੋਈ ਮੌਕਾ ਗਵਾਉਣਾ ਨਹੀਂ। ਸਿੱਖੀ ਦਾ ਭੋਗ ਪਾ ਕੇ ਭਾਰਤ ਦੀ ਧਰਤੀ ਉੱਤੇ, ਪੰਜਾਬ ਦੀ ਧਰਤੀ ਉੱਤੇ ਬ੍ਰਾਹਮਣਵਾਦ ਦੇ ਝੰਡੇ ਚਲਾਉਣੇ ਆ। ਉਹ ਇਸ ਤਰੀਕੇ ਦੀ ਬਿਰਤੀ ਤਹਿਤ ਲਾਲ ਕਿਲੇ ਦੇ ਵਿੱਚ ਇਹ ਸਮਾਗਮ ਕੀਤਾ ਗਿਆ ਤੇ ਜੇ ਇਹਦਾ ਵਿਰੋਧ ਜਿਹੜੇ ਝੰਡਾ 26 ਜਨਵਰੀ ਨੂੰ ਝੂਲਿਆ ਸੀ, ਜਿਹੜੇ ਉਦੋਂ ਵਿਰੋਧ ਕਰਦੇ ਸੀ, ਉਹਨਾਂ ਨੇ ਜੇ ਨਹੀਂ ਕੀਤਾ ਤਾਂ ਇੱਥੋਂ ਹੀ ਸਮਝ ਆ ਜਾਣੀ ਚਾਹੀਦੀ ਆ ਕਿ ਇਹ ਲੋਕ ਸਿੱਖੀ ਦਾ ਭੋਗ ਪਾਉਣ ਵਾਲੀ ਹਰ ਹਰਕਤ ਨਾਲ ਸਹਿਮਤ ਨੇ। ਕਿਸਾਨ ਸੰਘਰਸ਼ ਦੇ ਪਲੇਟਫਾਰਮ ਤੋਂ ਜਿਹੜੇ ਲੋਕ ਜਾਂ ਉਹ ਗਾਇਕ ਜਾਂ ਹੋਰ ਲੋਕ ਜਿਹੜੇ 26 ਜਨਵਰੀ ਨੂੰ ਵਿਰੋਧ ਕਰਦੇ ਸੀ, ਉਹ ਅੱਜ ਵਿਰੋਧ ਇਸੇ ਕਰਕੇ ਨਹੀਂ ਕਰਦੇ। ਅੱਜ ਵੀ ਪੰਥ ਦਰਦੀ ਜਿਹੜੇ ਕੌਮ ਦੇ ਜਿਹੜਾ ਪਿਆਰ ਕਰਨ ਵਾਲੇ ਲੋਕ ਨੇ, ਉਹ ਕਲਪੇ ਪਏ ਨੇ ਕਿ ਇਹ ਜਿਹੜਾ ਸਮਾਗਮ ਹੋਇਆ ਹੈ ਇਹਦੇ ਵਿੱਚ ਸਿੱਖੀ ਦਾ ਤੇ ਸਿੱਖਾਂ ਦਾ ਕੁਛ ਨਹੀਂ ਸਵਰਿਆ, ਇਹਦੇ ਨਾਲ ਸਿੱਖੀ ਦਾ ਕੋਈ ਵਾਧਾ ਨਹੀਂ ਹੋਇਆ। ਇਹ ਜਿਹੜਾ ਦਿਹਾੜਾ ਮਨਾਇਆ ਗਿਆ ਇਵੇਂ ਦਾ ਹੀ ਦਿਹਾੜਾ ਆ 2 ਸਾਲ ਹੀ ਹੋਇਆ ਹਜੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੰਬੰਧ 'ਚ ਜਦੋਂ ਮਨਾਇਆ ਗਿਆ। ਬੜੀ ਉਦੋਂ ਗੱਲ ਬੰਨੀ ਇਹਨਾਂ ਨੇ, ਬੜਾ ਗੁੱਡਾ ਬੰਨਿਆ ਕਿ ਜੀ ਅਸੀਂ ਤਾਂ ਆਰਡਰ ਕਰਤਾ ਜੀ ਭਾਰਤ ਸਰਕਾਰ ਨੇ, ਮੋਦੀ ਸਰਕਾਰ ਨੇ, ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਦਾ, ਕੁਛ ਨਹੀਂ ਬਣਿਆ।
ਅੱਜ ਤੱਕ ਪ੍ਰੋਫੈਸਰ ਭੁੱਲਰ ਅੰਦਰ ਆ। ਇੱਥੋਂ ਤੱਕ ਕਿ ਜਿਹੜੇ ਉਦੋਂ ਕਹਿੰਦੇ ਹੁੰਦੇ ਸੀਗੇ ਆਪਦੇ ਰਾਜ ਭਾਗ ਮੌਕੇ ਸਰਦਾਰ ਸੁਖਬੀਰ ਸਿੰਘ ਬਾਦਲ ਕਿ ਅਸੀਂ ਤਾਂ ਕੁਝ ਕਰ ਹੀ ਨਹੀਂ ਸਕਦੇ, ਅੱਜ ਉਹਨਾਂ ਦੀ ਵੀ ਅਖਬਾਰਾਂ 'ਚ ਸਟੇਟਮੈਂਟ ਛਪੀ ਆ ਕਿ ਭੁੱਲਰ ਸਾਹਿਬ ਨੂੰ ਰਿਹਾ ਕੀਤਾ ਜਾਵੇ ਜੀ। ਅੱਜ ਉਹ ਵੀ ਇਹੋ ਜਿਹੀਆਂ ਗੱਲਾਂ ਮੜਾਕਦੇ ਫਿਰਦੇ ਆ। ਉਦੋਂ ਕਹਿੰਦੇ ਹੁੰਦੇ ਸੀਗੇ ਸਾਡੇ ਨਾਲ ਗੱਲ ਨਾ ਕਰੋ, ਇਹ ਜਿਹੜੇ ਜੀ ਐਜੀਟੇਸ਼ਨ ਕਰਦੇ ਆ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਲਈ, ਇਹ ਤਾਂ ਪਾਕਿਸਤਾਨ ਦੇ ਪਿੱਠੂ ਆ। ਤੇ ਜਿਹੜਾ ਸਾਡੇ ਹੱਕਾਂ ਦੀ ਗੱਲ ਆ, ਜਿਹੜਾ ਸਾਡਾ 1982-83 ਚ ਧਰਮ ਜਦੋਂ ਮੋਰਚਾ ਲੱਗਿਆ ਸੀ, ਜੋ ਆਨੰਦਪੁਰ ਦੇ ਮਤੇ ਦੀ ਗੱਲ ਆ, ਜੋ ਪੰਜਾਬ ਦੀ ਜਾਂ ਭਾਰਤ ਦੇ ਸਾਰੇ ਸੂਬਿਆਂ ਦੀ ਖੁਦਮੁਖਤਿਆਰੀ ਦੀ ਗੱਲ ਆ, ਜਾਂ ਜਿਹੜਾ ਅੰਮ੍ਰਿਤਸਰ ਐਲਾਨਨਾਮਾ ਜਿਹੜਾ ਇਹ ਕਹਿੰਦਾ ਕਿ ਭਾਈ ਭਾਰਤ ਅੱਡ-ਅੱਡ ਬੋਲੀਆਂ ਅਤੇ ਸੱਭਿਆਚਾਰਾਂ ਦਾ ਇੱਕ ਇਹੋ ਜਿਹਾ ਸਮੂਹ ਆ ਜਿਹਦੇ ਵਿੱਚ ਹਰ ਖਿੱਤੇ ਵਿੱਚ ਆਪੋ ਆਪਣੀ ਬੋਲੀ ਅਤੇ ਸੱਭਿਆਚਾਰ ਨੂੰ ਵਿਕਸਣ ਦਾ, ਉਪਜਣ ਦਾ, ਪ੍ਰਗਟ ਹੋਣ ਦਾ ਪੂਰਾ ਮੌਕਾ ਦੇਣਾ ਚਾਹੀਦਾ। ਤੇ ਇਸ ਗੱਲ ਦੇ ਉਲਟ ਭਾਰਤੀ ਜਿਹੜਾ ਹੈਗਾ ਸਿਸਟਮ ਪੂਰਾ ਡਟ ਕੇ ਖੜਾ। ਅੰਮ੍ਰਿਤਸਰ ਐਲਾਨਨਾਮੇ ਵਿੱਚ ਇਹ ਗੱਲ ਲਿਖੀ ਗਈ ਸੀ ਕਿ ਜੇਕਰ ਇਹ ਗੱਲ ਨਾ ਕੀਤੀ ਗਈ, ਜਿਹੜੇ ਅੱਡ-ਅੱਡ ਬੋਲੀਆਂ ਸੱਭਿਆਚਾਰਾਂ ਦੇ ਆਧਾਰ ਦੇ ਉੱਤੇ ਕਨਫੈਡਰੇਸ਼ਨ ਨਾ ਬਣਾਈ ਗਈ, ਤਾਂ ਅਸੀਂ ਫਿਰ ਖਾਲਿਸਤਾਨ ਦਾ ਸੰਘਰਸ਼ ਸਰਜੀਤ ਕਰਨ ਲਈ ਮਜਬੂਰ ਹੋ ਜਾਵਾਂਗੇ। ਅੱਜ ਇਸ ਗੱਲ ਦੀ ਹੀ ਭਾਰੀ ਲੋੜ ਹੈ। ਚੰਗਾ ਹੁੰਦਾ ਜੇਕਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੱਲ ਇਹ ਐਲਾਨ ਕਰਦੇ ਕਿ ਸਾਡੇ ਬਾਰੇ ਬਾਰ-ਬਾਰ ਕਿਹਾ ਜਾ ਰਿਹਾ ਕਿ ਸਿੱਖ ਖਾਲਿਸਤਾਨ ਮੰਗਦੇ, ਪਰ ਹਰ ਉਹ ਹਰਕਤ ਕੀਤੀ ਜਾ ਰਹੀ ਆ ਕਿ ਸਿੱਖ ਭਾਰਤ ਮਾਤਾ ਕੀ ਜੈ ਕਹਿਣੋਂ ਹਟ ਜਾਣ ਤੇ ਖਾਲਿਸਤਾਨ ਜਿੰਦਾਬਾਦ ਕਹਿਣ ਲੱਗ ਪੈਣ। ਇਸ ਵੇਲੇ ਤਿੰਨ ਤਰ੍ਹਾਂ ਦੇ ਸਿੱਖ ਜਿਹੜੇ ਆ ਉਹ ਬਣ ਚੁੱਕੇ। ਇੱਕ ਤਾਂ ਉਹ ਨੇ ਜਿਹੜੇ ਸ਼ਰੇਆਮ ਖਾਲਿਸਤਾਨ ਜਿੰਦਾਬਾਦ ਕਹਿੰਦੇ, ਦੂਸਰੇ ਉਹ ਨੇ ਜਿਹੜੇ ਖਾਲਿਸਤਾਨ ਦੇ ਹਮਾਇਤੀ ਨਹੀਂ ਹੈਗੇ ਤੇ ਭਾਰਤ ਜਿੰਦਾਬਾਦ ਜਾਂ ਹਿੰਦੁਸਤਾਨ ਜਿੰਦਾਬਾਦ ਕਹਿੰਦੇ। ਤੀਜੇ ਪਾਸੇ ਇਹਦੇ ਵਿਚਾਲੜਾ ਜਾਂ ਮੇਲ ਆ ਜਿਹੜਾ ਅਜੇ ਖਾਲਿਸਤਾਨ ਜਿੰਦਾਬਾਦ ਕਹਿਣ ਨਹੀਂ ਲੱਗਿਆ ਤੇ ਹਿੰਦੁਸਤਾਨ ਜਿੰਦਾਬਾਦ ਕਹਿਣ ਜੋਗਾ ਉਹਨੂੰ ਕੁਝ ਲੱਭਦਾ ਨਹੀਂ। ਜੇ ਜਥੇਦਾਰ ਅਕਾਲ ਤਖਤ ਸਾਹਿਬ ਕੱਲ ਕਹਿੰਦੇ ਕਿ ਇਹਨਾਂ ਸਾਰੇ ਲੋਕਾਂ ਤੋਂ ਹਿੰਦੁਸਤਾਨ ਜਿੰਦਾਬਾਦ ਕਹਾਉਣਾ ਹੈ ਕਿ ਖਾਲਿਸਤਾਨ ਜਿੰਦਾਬਾਦ ਕਹਾਉਣਾ, ਮੋਦੀ ਸਾਹਿਬ ਇੱਥੋਂ ਐਲਾਨ ਕਰੋ, ਦੱਸੋ ਸਾਨੂੰ ਕਿ ਸਿੱਖਾਂ ਨੂੰ ਭਾਰਤ ਨਾਲ ਰੱਖਣ ਵਾਲੇ ਕੰਮ ਕਰਨੇ ਆ ਕਿ ਸਿੱਖਾਂ ਨੂੰ ਭਾਰਤ ਨਾਲੋਂ ਤੋੜਨ ਵਾਲੇ ਕੰਮ ਕਰਨੇ। ਜੇ ਸਿੱਖਾਂ ਨੂੰ ਭਾਰਤ ਨਾਲ ਨਹੀਂ ਰੱਖਣਾ ਫਿਰ ਜਿਵੇਂ ਤੁਸੀਂ ਆ ਕਰ ਰਹੇ ਹੋ, ਜਿਹੇ ਜਿਹੇ ਪ੍ਰੋਗਰਾਮ ਕਰ ਰਹੇ ਹੋ, ਜਿਹੇ ਜਿਹੇ ਲੋਕਾਂ ਤੋਂ ਸ੍ਰੀ ਸਾਹਿਬ ਲੈ ਲਈ ਸਿਰ ਤੇ ਪਟਕਾ ਬਣ ਕੇ ਗੇੜਾ ਦੇ ਰਿਹਾ, ਇਹ ਕੰਮ ਠੀਕ ਆ ਤਾਂ ਕਿ ਹਰੇਕ ਸਿੱਖ ਇਹ ਮੰਨ ਲਵੇ ਕਿ ਗੁੜ ਵਿੱਚ ਜ਼ਹਿਰ ਲਪੇਟ ਕੇ ਦਿੰਦੇ ਰਹਿਣਗੇ। ਜੇ ਆਪਦਾ ਧਰਮ, ਆਪਦੀ ਬੋਲੀ, ਆਪਦਾ ਸੱਭਿਆਚਾਰ, ਆਪਦੇ ਹੱਕਾਂ ਦੀ ਰਾਖੀ ਕਰਨੀ ਆ, ਖਾਲਿਸਤਾਨ ਵਾਲੇ ਪਾਸੇ ਆ ਜੀ। ਤੇ ਜੇ ਚਾਹੁੰਦੇ ਹੋ ਕਿ ਭਾਰਤ ਦੀ ਏਕਤਾ ਤੇ ਅਖੰਡਤਾ ਜਿਹਦੀ ਦਹਾਈ ਦੇ ਕੇ ਪਿਛਲੇ ਕਈ ਦਹਾਕਿਆਂ ਤੋਂ ਲੋਕਾਂ ਦਾ ਘਾਣ ਕੀਤਾ ਜਾ ਰਿਹਾ, ਏਕਤਾ ਤੇ ਸ਼ਾਂਤੀ, ਏਕਤਾ ਤੇ ਅਖੰਡਤਾ ਦਾ ਨਾਅਰਾ ਅਸਲ ਵਿੱਚ ਭਾਰਤ ਦੇ ਘੱਟ ਗਿਣਤੀ ਲੋਕਾਂ ਦੇ ਕਤਲੇਆਮ ਦੀ ਇੱਕ ਤਰੀਕੇ ਨਾਲ ਗਰੰਟੀ ਆ ਕਿ ਜਿੱਥੇ ਇਹ ਨਾਅਰਾ ਲੱਗ ਗਿਆ ਹੁਣ ਘਾਣ ਹੋਊਗੀ। ਜਿੱਥੇ ਸਦਭਾਵਨਾ ਦੀ ਗੱਲ ਇੰਡੀਆ ਕਰਨ ਲੱਗ ਜਾਵੇ, ਜਿੱਥੇ ਧਰਮ ਨਿਰਪੱਖਤਾ ਦੀ ਗੱਲ ਇੰਡੀਆ ਕਰਨ ਲੱਗ ਜਾਵੇ, ਉੱਥੇ ਭਾਰਤੀ ਘੱਟ ਗਿਣਤੀਆਂ ਦਾ ਘਾਣ ਹੁੰਦਾ। ਸੋ ਜਿਹੜਾ ਇਹ ਮਾਹੌਲ ਸਿਰਜਿਆ ਜਾ ਰਿਹਾ ਕਿ ਸਿੱਖਾਂ ਨੂੰ ਧੱਕ ਕੇ ਕੰਧ ਨਾਲ ਲਾਇਆ ਜਾ ਰਿਹਾ, ਜਿਹੜਾ ਸਿੱਖ ਕਹਿੰਦਾ ਹੈਗਾ ਕਿ ਮੈਂ ਨਹੀਂ ਕਹਿਣਾ ਖਾਲਿਸਤਾਨ ਜਿੰਦਾਬਾਦ, ਉਹ ਕਹਿੰਦੇ ਤੂੰ ਕਹਿਣਾ ਕਿਵੇਂ? ਪਹਿਲੋਂ ਵਾਲਿਆਂ ਨੇ ਵੀ ਇਹੀ ਹੋਈ ਸੀ। ਅੱਜ ਬਹੁਤ ਸਾਰੇ ਭੈਣ ਭਰਾ ਜਿਹੜੇ ਨੇ ਉਹ ਜਦੋਂ ਪਹਿਲੇ ਖਾਲਿਸਤਾਨੀ ਜੁਝਾਰੂਆਂ ਬਾਰੇ ਗੱਲ ਸੋਚਦੇ ਕਰਦੇ ਆ ਕਿ ਉਹਨਾਂ ਨੇ ਪਹਿਲੇ ਸਮਿਆਂ ਦੇ ਵਿੱਚ ਕਿਵੇਂ ਇਹ ਗੱਲ ਕਹਿ ਲਈ ਹੋਣੀ ਹੈ, ਅਸੀਂ ਤਾਂ ਕੁਛ ਨਹੀਂ ਦੇਖਿਆ ਹੈਗਾ ਇੰਡੀਆ ਵਿੱਚ ਇਸ ਤਰ੍ਹਾਂ। ਤਾਂ ਉਸ ਟਾਈਮ ਕਈ ਖਾਲਿਸਤਾਨੀ ਜਿਹੜੇ ਨੇ ਉਹ ਇਹੀ ਸੋਚ ਕੇ ਚੁੱਪ ਕਰ ਜਾਂਦੇ ਆ ਵੀ ਭਰਾਵਾ ਸਾਨੂੰ ਵੀ ਕਿਸੇ ਵੇਲੇ ਭਾਰਤ ਮਾਤਾ ਕੀ ਜੈ ਬੜਾ ਚੜੀ ਹੋਈ ਸੀ। ਮੈਂ ਆਪ ਇਹ ਗੱਲ ਕਹਿਣਾ ਕਿ ਜਦੋਂ ਅਸੀਂ ਨਿਆਣੇ ਹੁੰਦੇ ਸੀ ਟੈਲੀਵਿਜ਼ਨ ਦੇ ਉੱਤੇ 26 ਜਨਵਰੀ ਤੇ 15 ਅਗਸਤ ਨੂੰ ਝੰਡਾ ਝੂਲਦਾ ਇੰਡੀਆ ਦਾ ਦੇਖਣ ਲਈ ਬੈਠਾ ਰਹਿਣਾ ਵੀ ਲੈ ਵੀ ਹੁਣ ਭਾਰਤ ਦੀ ਜਿਹੜੀ ਹੈਗੀ ਆ ਚੜ੍ਹਾਈ ਹੋਊਗੀ। ਜਿਹੜੀਆਂ ਫਿਲਮਾਂ ਦੇ ਵਿੱਚ ਪਾਕਿਸਤਾਨ ਨੂੰ ਦੁਸ਼ਮਣ ਦਿਖਾ ਕੇ ਭਾਰਤ ਦੀ ਚੜ੍ਹਾਈ ਦਿਖਾਈ ਹੁੰਦੀ ਸੀ, ਜਦੋਂ ਉਹਨਾਂ 'ਚ ਹੀਰੋ ਜਿਹੜੇ ਸੀ ਉਹ ਭਾਰਤ ਦੀ ਬੱਲੇ ਬੱਲੇ ਕਰਕੇ ਦਿਖਾਉਂਦੇ ਸੀ ਤੇ ਪਾਕਿਸਤਾਨ ਨੂੰ ਨੀਵਾਂ ਦਿਖਾਉਂਦੇ ਸੀ, ਬੜਾ ਮਨ ਨੂੰ ਹੋਣਾ ਵੀ ਬੱਲੇ ਸਾਡਾ ਮੁਲਕ। ਪਰ ਜਦੋਂ ਇਸ ਹਿੰਦੁਸਤਾਨ ਦੀ, ਇਸ ਭਾਰਤ ਦੀ ਹਕੀਕਤ ਜਿਹੜੀ ਆ ਉਹ ਸਾਹਮਣੇ ਆਈ, ਜਦੋਂ ਅਸੀਂ ਆਪਣੇ ਢੱਠੇ ਹੋਏ ਅਕਾਲ ਤਖਤ ਸਾਹਿਬ ਨੂੰ ਦੇਖਿਆ,
ਜਦੋਂ ਅਸੀਂ ਬੇਦੋਸ਼ੇ ਲੋਕਾਂ ਦਾ ਸਾਰੇ ਭਾਰਤ ਵਿੱਚ ਨਵੰਬਰ 1984 ਵਿੱਚ ਨਸਲਕੁਸ਼ੀ ਹੁੰਦੀ ਦੇਖੀ, ਜਦੋਂ ਅਸੀਂ ਝੂਠੇ ਮੁਕਾਬਲੇ ਦੇਖੇ, ਜਦੋਂ ਅਸੀਂ ਮਾਵਾਂ ਧੀਆਂ ਭੈਣਾਂ ਨੂੰ ਨਗਨ ਕਰਕੇ ਥਾਣਿਆਂ ਦੇ ਵਿੱਚ ਕਟਾਪੇ ਹੁੰਦੇ ਦੇਖੇ, ਬੇਦੋਸ਼ੇ ਸਿੱਖਾਂ ਨੂੰ ਗੱਡੀਆਂ ਬੱਸਾਂ ਚੋਂ ਲਾਹ ਲਾ ਕੇ ਮਾਰ ਦੇਣ ਦੀਆਂ ਗੱਲਾਂ, ਇਹ ਸਾਰੇ ਕਾਸੇ ਤੋਂ ਬਾਅਦ ਵਿੱਚ ਇਹ ਗੱਲ ਮਨ ਵਿੱਚ ਆਈ ਕਿ ਐਵੇਂ ਕਹਿੰਦੇ ਰਹੇ ਆ ਕਿ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ। ਇਹ ਤਾਂ ਇੱਥੇ ਤਾਂ ਇੱਕੋ ਹੀ ਗੱਲ ਆ कि मुद्दतें बीत गई हैं, जुल्मों सितम सहते हुए, शर्मशी आती है इस वतन को वतन कहते हुए। सो इस मुल्क दे विच रहिंदियां होए ਜਿਹੜੇ ਲੋਕਾਂ ਨੂੰ ਅਜੇ ਵੀ ਖਾਲਿਸਤਾਨ ਜਿੰਦਾਬਾਦ ਕਹਿਣਾ ਮਾੜਾ ਲੱਗਦਾ, ਜਿਨ੍ਹਾਂ ਨੂੰ ਅੱਜ ਵੀ ਭਾਰਤ ਮਾਤਾ ਕੀ ਜੈ ਪਿਆਰੀ ਹੈ, ਉਹਨਾਂ ਬਾਰੇ ਮੈਨੂੰ ਖੁਦ ਨੂੰ ਇਹ ਯਕੀਨ ਆ ਕਿ ਜੇ ਉਹਨਾਂ ਦੇ ਅੰਦਰ ਸਿੱਖੀ ਦੀ ਅੰਸ਼ ਹੈ ਤਾਂ ਇੱਕ ਵੇਲਾ ਲਾਜ਼ਮੀ ਆਊਗਾ ਜਦੋਂ ਉਹਨਾਂ ਨੂੰ मल्लो मल्ली अंदरों ये उठूगा कि खालिस्तान जिंदाबाद कह के जगारा गुजारा होना, असी एवें ही हिंदुस्तान जिंदाबाद कहते फिरदे हां। असी आपदे वल्लों जिन्ना मर्जी खालिस्तान का विरोध करते रहिए, जिन्ना मर्जी हिंदुस्तान का पक्ष पूरते रहिए, इत्थे तां गलां च पैर ही पैणे आ। जिहड़ा जथेदार रणजीत सिंह गौहर पता नहीं की लिखिया, दूजे पासे जिहड़ा कालका, ਜਦੋਂ ਤੱਕਰ ਇਹਨਾਂ ਲੋਕਾਂ ਦੇ ਗਲਾਂ 'ਚ ਟਾਇਰ ਪੈਣ ਵਾਲਾ ਦੁਬਾਰਾ ਮਾਹੌਲ ਨਹੀਂ ਬਣਦਾ, ਜਦੋਂ ਤੱਕਰ ਗੱਲ ਉੱਥੇ ਤੱਕ ਨਹੀਂ ਲੈ ਕੇ ਜਾਂਦੇ, ਉਦੋਂ ਤੱਕਰ ਹੀ ਸੇਫ ਆ। ਉਦੋਂ ਬਾਅਦ ਤਾਂ ਇਹਨਾਂ ਨੇ ਵੀ ਡੇਰਾ ਮਾਰਨੀਆਂ ਵੀ ਅਸੀਂ ਤਾਂ ਐਵੇਂ ਇਹਨਾਂ ਦੇ ਉੱਤੇ ਭਿਜੇ ਰਹੇ ਤਾਂ ਬੜੇ ਮਾੜੇ ਨਿਕਲੇ। ਗੱਲ ਸਿਰਫ ਇਹ ਆ ਕਿ ਇਸ ਵੇਲੇ ਉਹਨਾਂ ਨੇ ਸਿੱਖ ਲਿਆ ਕਿ ਪਿਛਲੀ ਵਾਰ ਜਦੋਂ ਆਪਾਂ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ ਜਾਂ ਆਪਾਂ ਸਿੱਖਾਂ ਦਾ ਭਾਰਤ ਵਿੱਚ ਇਸ ਤਰੀਕੇ ਨਾਲ ਕਤਲੇਆਮ ਕਰਾਇਆ ਕੀਤਾ, ਤਾਂ ਸਿਸਟਮ ਨੇ ਇਹ ਗੱਲ ਮੰਨ ਲਈ ਆ ਕਿ ਆਪਾਂ ਜਦੋਂ ਇਸ ਤਰ੍ਹਾਂ ਕਰਦੇ ਹਾਂ ਫਿਰ ਇਹਨਾਂ ਦੇ ਲੋਕਾਂ ਨਾਲ, ਸਿੱਖਾਂ ਨਾਲ ਸਾਰੇ ਸੰਸਾਰ ਦੇ ਵਿੱਚ ਹਮਦਰਦੀ ਵੀ ਪੈਦਾ ਹੋ ਜਾਂਦੀ ਆ ਤੇ ਇਹਨਾਂ ਦੇ ਅੰਦਰ ਜੁਝਾਰੂਪੁਣਾ ਵੀ ਆ ਜਾਂਦਾ। ਸੋ ਇਹਨਾਂ ਨੂੰ ਗੁੜ ਵਿੱਚ ਜ਼ਹਿਰ ਲਪੇਟ ਕੇ ਹੌਲੀ ਹੌਲੀ ਖਾਓ। ਇਹਨਾਂ ਦਾ ਘਾਣ ਕਰਨ ਦੇ ਲਈ ਸਹਿਜ ਮਤੇ ਨਾਲ ਹੌਲੀ ਹੌਲੀ ਇਸ ਤਰੀਕੇ ਨਾਲ ਪੱਤੇ ਖੇਡੇ ਜਾਣ ਕਿ ਇਹ ਆਪ ਜਿਵੇਂ ਬੱਕਰਾ ਸ਼ਾਂਤ ਹੋ ਕੇ ਖੜ ਜਾਂਦਾ ਨਾ ਕਸਾਈ ਦੇ ਮੂਹਰੇ, ਐ ਖੜ ਜਾਣ। ਸਾਡੀ ਜਿਹੜਾ ਇਸ ਵੇਲੇ ਸਭ ਤੋਂ ਵੱਡੀ ਜਿਹੜੀ ਸੰਤਾਪ ਦਾ ਕਾਰਨ ਆ ਨਾ, ਉਹ ਆਹ ਵਾ ਕਿ ਜੇਕਰ ਆਪਾਂ ਲੜਦੇ ਮਰਦੇ ਖਤਮ ਹੋਈਏ ਤਾਂ ਵੀ ਕੋਈ ਭਲੇ ਵਾਲੀ ਗੱਲ ਆ। ਜਿਵੇਂ ਸਰਦਾਰ ਕਪੂਰ ਸਿੰਘ ਕਹਿੰਦੇ ਹੁੰਦੇ ਸੀ ਵੀ ਜੇਕਰ ਸਿੱਖ ਲੜਦੇ ਮਰਦੇ ਸਾਰੇ ਦੇ ਸਾਰੇ ਵੀ ਖਤਮ ਹੋ ਜਾਣ ਤੇ ਇਤਿਹਾਸ ਇਹ ਗੱਲ ਕਹਿਣ ਜੋਗਾ ਕਰ ਜਾਣ ਕਿ ਇੱਕ ਕੌਮ ਹੋਈ ਆ ਸਿੱਖ ਕੌਮ, ਜਿਹਦੇ ਇੱਕ ਵੀ ਬੰਦੇ ਨੇ ਆਪਦਾ ਸਿਧਾਂਤ ਨਹੀਂ ਛੱਡਿਆ ਤੇ ਬੇਸ਼ੱਕ ਉਹ ਖਤਮ ਹੋ ਗਏ, ਕਹਿੰਦੇ ਤਾਂ ਵੀ ਘਾਟੇ ਵਾਲਾ ਸੌਦਾ ਨਹੀਂ। ਪਰ ਆਪਣੇ ਸਿਧਾਂਤ ਆਪਣੇ ਸਰੂਪ ਨੂੰ ਤਿਆਗ ਕੇ ਹਜ਼ਾਰਾਂ ਸਦੀਆਂ ਜਿਉਣਾ ਕੋਈ ਅਰਥ ਨਹੀਂ ਰੱਖਦਾ। ਸੋ ਇਸ ਵੇਲੇ ਆ ਜਿਹੜੇ ਭਾਰਤ ਮਾਤਾ ਕੀ ਜੈ ਵਾਲੇ ਨੇ, ਹਰਮੀਤ ਸਿੰਘ ਕਾਲਕਾ ਦੇ ਕਮਾਂਡ ਹੇਠ ਜਿਹੜੇ ਬੜੇ ਖੁਸ਼ ਹੋਏ ਫਿਰਦੇ ਆ ਵੀ ਅਸੀਂ ਜੀ ਲਾਲ ਕਿਲੇ ਤੇ ਝੰਡੇ ਚਲਾਤੇ ਜੀ, ਫਲਾਨਾ ਹੋ ਗਿਆ, ਇਹ ਜਿਹੜੀਆਂ ਗੱਲਾਂ ਨੇ ਇਸ ਗੱਲ ਦਾ ਕੋਈ ਅਰਥ ਨਹੀਂ। ਇਦਾਂ ਦੇ ਝੰਡੇ ਤੁਸੀਂ 1 ਕਰੋੜ ਵਾਰੀ ਚਲਾਓ। ਜਿਹੜਾ 26 ਜਨਵਰੀ ਨੂੰ ਝੰਡਾ ਝੂਲਿਆ ਸੀ ਉਹਦੀ ਕੀ ਤਕਲੀਫ ਸੀ, ਉਹਦੀ ਕੀ ਤਕਲੀਫ ਸੀ, ਤੇ ਅੱਜ ਜਿਹੜਾ ਤੁਸੀਂ ਕਾਲਕਾ ਜੀ ਚਲਾਇਆ ਉੱਥੇ ਉਹਦੀ ਤਕਲੀਫ ਕਿਉਂ ਨਹੀਂ? ਇਸੇ ਗੱਲ 'ਚ ਸਾਰਾ ਫਰਕ ਪਿਆ, ਭਾਵਨਾ ਦਾ ਫਰਕ ਹੁੰਦਾ। ਜਿਹੜਾ 26 ਜਨਵਰੀ ਨੂੰ ਝੰਡਾ ਚਲਾਇਆ ਸੀ ਉਹ ਚਲਾਉਣ ਵਾਲਿਆਂ ਦੀ ਭਾਵਨਾ ਸੀ ਕਿ ਸਾਡੇ ਉੱਤੇ ਜੋ ਵਿਰੋਧ, ਸਾਡੇ ਤੇ ਜੋ ਜ਼ੁਲਮ ਹੋ ਰਿਹਾ, ਸਾਡੇ ਨਾਲ ਜੋ ਬੀਤ ਰਹੀ ਹੈ, ਇਹ ਸਾਨੂੰ ਮਨਜ਼ੂਰ ਨਹੀਂ। 26 ਜਨਵਰੀ ਨੂੰ ਚਲਾਇਆ ਹੋਇਆ ਝੰਡਾ ਪੰਜਾਬ ਅਤੇ ਪੰਥ ਤੇ ਭਾਰਤੀ ਘੱਟ ਗਿਣਤੀਆਂ ਤੇ ਜ਼ੁਲਮ ਦੇ ਸਤਾਏ ਹੋਏ ਲੋਕਾਂ ਦਾ ਇੱਕ ਬਗਾਵਤ ਦਾ ਪ੍ਰਗਟਾਵਾ ਸੀ। ਪਰ ਜਿਹੜਾ ਝੰਡਾ ਹੁਣ ਲਾਲ ਕਿਲੇ 'ਚ ਦਿੱਲੀ ਕਮੇਟੀ ਵਾਲਿਆਂ ਨੇ ਚਲਾਇਆ ਮੋਦੀ ਸਾਹਿਬ ਦੀ ਸਹਿਮਤੀ ਨਾਲ, ਪ੍ਰਵਾਨਗੀ ਨਾਲ, RSS ਦੇ ਏਜੰਡੇ ਤਹਿਤ, ਇਹ ਝੰਡੇ ਦੇ ਅਰਥ ਉਹ ਬਿਲਕੁਲ ਨਹੀਂ ਹੈਗੇ। ਇਹ ਤਾਂ ਮਨਮਰਜ਼ੀਆਂ, ਸਹਿਮਤੀਆਂ, ਇਹ ਤਾਂ ਕਹਾਣੀ ਹੀ ਹੋਰ ਹੈ। ਸੋ ਜਿਹੜਾ ਦਿੱਲੀ ਦੇ ਤਖਤ ਨੇ ਪੰਜਾਬ ਨੂੰ, ਪੰਥ ਨੂੰ ਜਿਸ ਤਰੀਕੇ ਨਾਲ ਦੇਖਣਾ ਸ਼ੁਰੂ ਕੀਤਾ ਹੋਇਆ, ਉਹਦੇ ਬਾਰੇ ਸਪਸ਼ਟ ਨਿਰਣਾਇਕ ਜਿਹੜੀ ਗੱਲ ਆ ਉਹ ਕਰਨੋਂ ਪਤਾ ਨਹੀਂ ਕਿਉਂ ਬਚ ਰਹੇ। ਲਕੀਰ ਤਾਂ ਖਿੱਚਣੀ ਪੈਣੀ ਹੈ। ਇਹ ਜਿਹੜੇ ਲੋਕ ਵਿਚਾਰੜਾ ਜਾਂ ਮੇਲ ਰੱਖ ਕੇ ਚੱਲ ਰਹੇ ਨੇ ਕਿ ਚਲੋ ਜੀ ਉਹ ਤਾਂ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ, ਪਰ ਅਜੇ ਆਪਾਂ ਹੋਰ ਦੇਖ ਲਈਏ, ਧੰਨ ਭਾਗ ਭਾਈ ਜਿੰਨਾ ਕੁ ਤੋਂ ਹੋਰ ਦੇਖ ਹੁੰਦਾ ਦੇਖ ਲਓ।
पर कदे ना कदे किसी ना किसी मूड ते जाके तुहानू ये गल मननी पऊगी कि असीं बहुत देर कर, ये ना होवे कि तुहाडा बकरा जिहड़ा सी जिवें उहदी जान जदों निकली उदों तक ਉਹਨੂੰ पता ही नहीं सीगा कि कसाई जिहड़ा हैगा ਉਹ ਮੈਨੂੰ ਜਿਹੜਾ ਪਲੋਸ ਰਿਹਾ ਉਹ ਤਾਂ ਮੇਰਾ घाटा ਲਾਉਣ ਲਈ ਪਲੋਸ ਰਿਹਾ। ਅਜੇ ਵਕਤ ਹੈ, ਅਜੇ ਉਹ ਟਾਈਮ ਹੈਗਾ ਕਿ ਤੁਸੀਂ ਆਪਦਾ ਕੌਮ ਦਾ ਕੁਝ ਸੋਚ ਸਕਦੇ ਹੋ। ਅਸੀਂ ਕੌਮ ਦੇ ਭਲੇ ਲਈ ਕਲਪ ਰਹੇ, ਸਾਡੀ ਵਾਹ ਨਹੀਂ ਚੱਲਦੀ ਕਿ ਕਿਵੇਂ ਕੱਲੇ ਕੱਲੇ ਸਿੱਖ ਨੂੰ ਫੜ ਕੇ ਸਮਝਾਈਏ ਕਿ ਇਸ ਮੁਲਕ ਵਿੱਚ ਸਾਡਾ ਧਰਮ, ਸਾਡੀ ਬੋਲੀ, ਸਾਡਾ ਸੱਭਿਆਚਾਰ ਬਿਲਕੁਲ ਖਤਰੇ 'ਚ ਹੈ। ਸਾਡੇ ਬੱਚੇ, ਸਾਡੇ ਲੋਕ ਪੰਜਾਬ ਤੋਂ ਭੱਜ ਕੇ ਬਾਹਰਲੇ ਮੁਲਕਾਂ 'ਚ ਜਾ ਰਹੇ ਆ, ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਹੋਰਨਾਂ ਮੁਲਕਾਂ 'ਚ ਜਾ ਰਹੇ। ਇੱਥੇ ਜਿਹੜੇ ਮੁੰਡੇ ਨਸ਼ੇੜੀ, ਅਯਾਸ਼, ਬਦਮਾਸ਼, ਜਿਹੜੇ ਗੁਰਦੁਆਰੇ ਮੱਥਾ ਟੇਕਣ ਤੋਂ ਵੀ ਇਨਕਾਰੀ ਹੋਏ ਫਿਰਦੇ ਹੋਣ, ਉਹ ਜਦੋਂ ਦੂਜਿਆਂ ਮੁਲਕਾਂ 'ਚ ਜਾਂਦੇ ਆ ਉੱਥੇ ਉਹ ਬੜੀ ਜਲਦੀ ਆਪਦੇ ਧਰਮ ਨਾਲ ਜੁੜ ਜਾਂਦੇ ਨੇ, ਬੜੀ ਜਲਦੀ ਉਹ ਮਰਿਆਦਾ 'ਚ ਵੀ ਪਰਪੱਕ ਹੋ ਜਾਂਦੇ ਨੇ, ਅੰਮ੍ਰਿਤਧਾਰੀ ਹੋ ਜਾਂਦੇ ਨੇ, ਬਾਣੀ ਤੇ ਬਾਣੇ ਨਾਲ ਜੁੜ ਜਾਂਦੇ ਨੇ, ਕਿਉਂਕਿ ਉੱਥੋਂ ਦੇ ਹਕੂਮਤੀ ਸਿਸਟਮ ਨੇ ਕੋਈ ਇਹੋ ਜਿਹਾ ਏਜੰਡਾ ਨਹੀਂ ਫੜਿਆ ਹੋਇਆ ਕਿ ਸਿੱਖਾਂ ਦੇ ਕੋਲੋਂ ਸਿੱਖੀ ਖੋਹਣੀ। ਇਹ ਏਜੰਡਾ ਭਾਰਤ ਸਰਕਾਰ ਦਾ ਵਾ। ਇੱਥੇ ਬੇਅੰਤ ਡੇਰੇ, ਸਾਧ ਬਾਬੇ, ਏਜੰਸੀਆਂ, RSS, ਖੁਫੀਆ ਮਹਿਕਮੇ, ਪਤਾ ਨਹੀਂ ਕਿੱਥੇ ਕਿੱਥੇ ਕੌਣ ਕੌਣ ਲੱਗਿਆ ਹੋਇਆ ਕਿ ਹਰੇਕ ਸਿੱਖ ਨੂੰ ਇਸ ਤਰੀਕੇ ਨਾਲ ਉਹ ਸਮਝਾਉਣਾ ਕਿ ਭਾਈ ਕਿੱਥੇ ਤੂੰ ਕਿਹੜੇ ਰਾਹ ਪੈ ਗਏ। ਆਮ ਜੇ ਘਰਾਂ ਦੇ ਵਿੱਚ ਸਧਾਰਨ ਜਿਹਾ ਬੰਦਾ ਹੁੰਦਾ ਜਿਹੜਾ ਕਹਿ ਰਿਹਾ ਹੁੰਦਾ ਕੀ ਤੂੰ ਏਡਾ ਏਡਾ ਦਾੜਾ ਵਧਾਇਆ, ਇਹਨੂੰ ਨਿਆਣੇ ਨੂੰ ਕਿਉਂ ਏਡੀ ਪੱਗੜ ਬਣਾਇਆ, ਇਹਨੂੰ ਮਤਲਬ ਕਿਹੜੇ ਪਾਸੇ ਤੋਰਨਾ, ਇਹਨੂੰ ਆਪਾਂ ਇਹੋ ਜਿਹਾ ਨਾ ਬਣਾਓ। ਜਿਨ੍ਹਾਂ ਘਰਾਂ ਦੇ ਵਿੱਚ ਇਸ ਤਰੀਕੇ ਦੀਆਂ ਗੱਲਾਂ ਕਰਨ ਵਾਲੇ ਇਹ ਲੋਕ ਨੇ, ਇਹਨਾਂ ਨੂੰ ਸਮਝ ਹੀ ਨਹੀਂ ਹੈਗੀ ਕਿ ਅਸੀਂ ਇਸ ਧਰਤੀ ਉੱਤੇ ਇਹ ਗੱਲਾਂ ਕਰ ਰਹੇ ਹਾਂ ਜਿੱਥੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣ ਦੇ ਲਈ ਆਪਣੀਆਂ ਜ਼ਿੰਦਗੀਆਂ ਕੁਰਬਾਨ ਕਰ ਦਿੱਤੀਆਂ, ਸ਼ਹਾਦਤਾਂ ਦਿੱਤੀਆਂ। ਸਾਡੀ ਸਾਰੀ ਅਰਦਾਸ ਹੀ ਇਹ ਆ ਕਿ ਅਸੀਂ ਧਾਰਮਿਕ ਸੀਸ ਵਾਰ ਰਹੇ। ਪਰ ਅੱਜ ਇਸ ਧਰਤੀ ਉੱਤੇ ਇਹ ਮਾਹੌਲ ਕਿਵੇਂ ਸਿਰਜ ਦਿੱਤਾ ਗਿਆ? ਇਹ ਇੰਡੀਅਨ ਸਟੇਟ ਸਿਸਟਮ ਦਾ ਸਾਈਕੋਲੋਜੀਕਲ ਹਮਲਾ ਸਾਡੇ ਤੇ, ਇਹ ਮਨੋਵਿਗਿਆਨਕ ਹਮਲਾ ਕਿ ਅਸੀਂ ਆਪ ਦੇ ਹੀ ਧਰਮ ਦੇ ਖਿਲਾਫ ਆਪ ਗੱਲਾਂ ਕਰਦੇ ਹਾਂ। ਜਿਹੜੇ ਮੁੰਡੇ ਜਾਂ ਜਿਹੜੇ ਲੋਕ ਅੱਜ ਨਸ਼ੇੜੀ, ਅਯਾਸ਼ ਅਤੇ ਪਤਿਤ ਨੇ, ਜਿਹੜੇ ਸਿੱਖ ਅੱਜ ਸਿੱਖੀ ਤੋਂ ਉਲਟ ਨੇ, ਜਿਹੜੇ ਲੋਕ ਮਰਿਆਦਾ ਤੋਂ ਦੂਰ ਨੇ, ਇਹ ਸਾਰਾ ਕੁਝ ਕਿਹਨੇ ਕੀਤਾ? ਜੇ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਲਾਣਾ ਸਿੱਖੀ ਦੇ ਉਲਟ ਚੱਲਦਾ, ਸਿੱਖੀ ਦੇ ਖਿਲਾਫ ਡੇਰਿਆਂ ਦੀ, ਸਿੱਖੀ ਦੇ ਖਿਲਾਫ ਉਲਟ ਸੰਸਥਾਵਾਂ ਦੀ ਪੁਸ਼ਤ ਪਨਾਹੀ ਕਰਦਾ, ਜੇ ਉਹ ਮੰਦਰਾਂ 'ਚ ਜਾ ਕੇ ਟੱਲੀਆਂ ਖੜਕਾਉਂਦਾ, ਇਹਦੇ ਲਈ ਇਹ ਲੋਕ ਤਾਂ ਚਲੋ ਲਿਖਦੇ ਦੋਸ਼ੀ ਨੇ, ਪਰ ਸਭ ਤੋਂ ਵੱਡਾ ਗੁਨਾਹਗਾਰ ਹੈਗਾ ਭਾਰਤੀ ਹਕੂਮਤੀ ਸਿਸਟਮ, ਜਿਹਨੇ ਇਹੋ ਜਿਹਾ ਮਾਹੌਲ ਸਿਰਜ ਦਿੱਤਾ ਕਿ ਉਹ ਅਕਾਲੀ ਦਲ ਜਿਹੜਾ ਪੰਥ ਦੀ ਚੜ੍ਹਦੀ ਕਲਾ ਲਈ ਸਿਰਜਿਆ ਗਿਆ ਸੀ, ਜਿਹਦਾ ਕੰਮ ਸੀ ਸਿੱਖ ਹੱਕਾਂ ਦੀ ਰਾਖੀ, ਅੱਜ ਉਹ ਸਿੱਖ ਹੱਕਾਂ ਦੀ ਰਾਖੀ ਦੀ ਬਜਾਏ ਕੁਝ ਹੋਰ ਹੀ ਰਾਹ ਫੜ ਕੇ ਬਹਿ ਗਏ। ਅੱਜ ਜੇਕਰ ਅਕਾਲੀ ਦਲ ਪੂਜਾ ਅਕਾਲ ਦੀ ਦੇ ਸਿਧਾਂਤ ਤੋਂ ਟੁੱਟ ਕੇ ਮੰਦਰਾਂ 'ਚ ਬੁੱਤਾਂ ਦੀ ਪੂਜਾ ਕਰਦਾ ਫਿਰਦਾ, ਇਹ ਭਾਰਤੀ ਹਕੂਮਤੀ ਤੰਤਰ ਦੀ ਕਾਮਯਾਬੀ ਹੈ। ਇਹ ਸਾਡੇ ਅਫਸਰਾਂ ਦੀ, ਲੀਡਰਾਂ ਦੀ, ਲੋਕਾਂ ਦੀ ਨਲਾਇਕੀ ਹੈ। ਹੁਣ ਕਈ ਭਰਾ ਕਹਿਣਗੇ ਅਫਸਰਾਂ ਦੀ ਨਲਾਇਕੀ ਕਿਵੇਂ? ਹਰ ਕੌਮ, ਸਾਨੂੰ ਪਤਾ ਕਿ ਇਹ ਕਹਿੰਦੀ ਆ ਕਿ ਆਪੋ ਆਪਣੀ ਕੌਮ ਦੇ ਬੱਚਿਆਂ ਨੂੰ ਵਧੀਆ ਪੜ੍ਹਾ ਲਿਖਾਓ, IAS, DC, PCS ਅਫਸਰ ਬਣਾਓ, ਤਾਂ ਕਿ ਉਹ ਜਦੋਂ ਸੀਟਾਂ ਉੱਤੇ ਬੈਠਣਗੇ ਅਫਸਰ ਬਣ ਕੇ, ਤਾਂ ਉਹ ਜਿਹੜੀਆਂ ਪੰਜਾਬ ਦੇ ਪੰਥ ਦੇ ਹੱਕ ਵਿੱਚ ਏਜੰਡੇ ਹੋਣਗੇ ਉਹਨਾਂ ਨੂੰ ਲਾਗੂ ਕਰਨਗੇ ਚਾਹ ਨਾਲ, ਉਤਸ਼ਾਹ ਨਾਲ, ਤੇ ਜਿਹੜੇ ਸਾਡੇ ਖਿਲਾਫ ਏਜੰਡੇ ਜਾਂਦੇ ਹੋਣਗੇ ਉਹਨਾਂ ਨੂੰ ਰੋਕਣਗੇ। ਪਰ ਸਾਨੂੰ ਤਾਂ 1947 ਤੋਂ ਕੋਈ ਚੱਜ ਹਾਲ ਦਾ ਅਫਸਰ ਨਹੀਂ ਦਿਖਿਆ ਜਿਹਨੇ ਦਿੱਲੀ ਤੋਂ ਹੋਣ ਵਾਲੇ ਹਮਲਿਆਂ ਖਿਲਾਫ, ਜਿਹੜੇ ਸਾਡੇ ਧਰਮ ਦੇ, ਪੰਜਾਬ ਦੇ ਹੱਕਾਂ ਦੇ ਉਲਟ ਹਮਲੇ ਨੇ, ਉਹਨਾਂ ਨੂੰ ਰੋਕਣ ਲਈ ਕਦੇ ਕੋਈ ਫਰਜ਼ ਨਿਭਾਇਆ ਹੋਵੇ। ਸਾਨੂੰ ਤਾਂ ਜਿਹੜਾ ਟੱਕਰਿਆ ਉਹ ਇਹੋ ਹੀ ਕਹਿਣ ਵਾਲਾ ਟੱਕਰਿਆ ਕਿ ਜੀ ਅਸੀਂ ਤਾਂ ਨੌਕਰੀ ਕਰਨੀ ਆ ਤੇ ਸਾਡੀ ਨੌਕਰੀ ਦਾ ਇਹੀ ਬਣਦਾ ਕਿ ਜੋ ਸਾਨੂੰ ਉੱਪਰੋਂ ਹੁਕਮ ਆ ਗਿਆ ਅਸੀਂ ਉਹਨੂੰ ਲਾਗੂ ਕਰੀਏ। ਆ ਜਿਹੜਾ ਨਰਕਧਾਰੀਆਂ ਨੂੰ 1978 ਵਿੱਚ ਇਜਾਜ਼ਤ ਦੇਣ ਦਿਵਾਉਣ ਵਾਲੇ ਅਫਸਰ ਸੀ, ਜਿਹੜੇ 1978 ਵਿੱਚ ਸਿੱਖਾਂ ਦੇ ਕਤਲੇਆਮ ਲਈ ਦੋਸ਼ੀ ਬਾਦਲ ਦਲ ਵਾਲੇ ਬਾਦਲ ਸਾਹਿਬ ਸੀ, ਇਹ ਸਾਰੇ ਦੇ ਸਾਰੇ ਜਿਹੜੇ ਆ ਇਹ ਸਾਡੇ ਸਾਹਮਣੇ ਇੱਕ ਤਰ੍ਹਾਂ ਦੇ ਦੋਸ਼ੀ ਨੇ। ਪਰ ਇਹ ਸਾਰਾ ਕੁਝ ਕਰਨ ਕਰਾਉਣ ਲਈ ਉਹ ਭਾਰਤੀ ਹਕੂਮਤੀ ਤੰਤਰ ਦੋਸ਼ੀ ਆ, ਜਿਹੜਾ ਅੱਜ ਦਿੱਲੀ ਦੇ ਲਾਲ ਕਿਲੇ ਉੱਤੇ ਖਾਲਸਾਈ ਪਰਚੋਂ ਬਾਣੀ ਤੇ ਬਾਣਾ ਤੇ ਕੀਰਤਨ, ਗੁਰੂ ਗ੍ਰੰਥ ਸਾਹਿਬ, ਮੋਦੀ ਦੇ ਸਿਰ ਤੇ ਪਟਕਾ ਬੰਨ੍ਹ ਕੇ ਉੱਤੇ ਖੰਡਾ ਕਿਰਪਾਨ ਲਾ ਕੇ ਸਾਨੂੰ ਭਰਮਾ ਰਿਹਾ ਕਿ ਅਸੀਂ ਬੜੇ ਵਧੀਆ ਹਾਂ। ਜਦੋਂ ਕੋਈ ਦੁਸ਼ਮਣ
ਸ਼ਰੇਆਮ ਆ ਕੇ ਵੰਗਾਰੇ ਤੇ ਲਲਕਾਰੇ, ਉਹਦੇ ਨਾਲ ਲੜਨਾ ਬੜਾ ਸੌਖਾ। ਪਰ ਜਦੋਂ ਕੋਈ ਦੁਸ਼ਮਣ ਤੁਹਾਡਾ ਰੂਪ ਧਾਰ ਕੇ, ਤੁਹਾਡੇ ਵਰਗਾ ਬਣ ਕੇ, ਤੁਹਾਡਾ ਚਹੇਤਾ ਬਣ ਕੇ, ਤੁਹਾਡਾ ਮਿੱਤਰ ਬਣ ਕੇ ਘਾਤ ਕਰੇ, ਉਦੋਂ ਬੜਾ ਔਖਾ ਹੁੰਦਾ। ਕਿਉਂਕਿ ਹਰ ਪਲ ਜਦੋਂ ਤੱਕ ਉਹ ਵਾਰ ਨਹੀਂ ਕਰਦਾ, ਉਦੋਂ ਤੱਕ ਇਹੀ ਲੱਗਦਾ ਰਹਿੰਦਾ ਕਿ ਨਹੀਂ ਨਹੀਂ, ਜਿਵੇਂ 1984 ਮੌਕੇ ਲੋਕ ਕਹਿੰਦੇ ਸੀ ਇੰਦਰਾ ਕਦੇ ਵੀ ਦਰਬਾਰ ਸਾਹਿਬ ਤੇ ਹਮਲਾ ਨਹੀਂ ਕਰੂਗੀ। ਬੜੇ ਵੱਡੇ ਵੱਡੇ ਕਹਿੰਦੇ ਕਹਾਉਂਦੇ ਖੱਬੀ ਖਾਨਾਂ ਦੇ ਬਿਆਨ ਅਖਬਾਰਾਂ 'ਚ ਛਪੇ ਹੋਏ ਨੇ ਕਿ ਇਹ ਕਿਵੇਂ ਹੋ ਸਕਦਾ। ਖੁਦ ਇੰਦਰਾ ਕਹਿੰਦੀ ਹੁੰਦੀ ਸੀ ਕਿ ਅਸੀਂ ਕਦੇ ਵੀ ਇਹੋ ਜਿਹੀ ਗਲਤੀ ਨਹੀਂ ਕਰਾਂਗੇ। ਪਰ ਤੁਹਾਡੇ ਸਾਹਮਣੇ ਆ ਕਿ ਜਿੱਦਣ ਕੰਮ ਹੋਣਾ ਸੀ, ਜਿੱਦਣ ਉਹਨਾਂ ਨੇ ਮਿਥਿਆ ਹੋਇਆ ਸੀ, ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ। ਤੇ ਉਹ ਸਾਰੇ ਲੋਕ ਜਿਹੜੇ ਇਹ ਸੋਚਦੇ ਹੁੰਦੇ ਸੀ ਕਿ ਜੀ ਦੇਖੋ ਅਸੀਂ ਤਾਂ ਕਮਾਲ ਕਰ ਦਿਆਂਗੇ, ਅਸੀਂ ਤਾਂ ਜੀ ਜੇ ਐ ਹੋ ਗਿਆ ਹੋ ਹੀ ਨਹੀਂ ਸਕਦਾ, ਉਹ ਸਾਰੇ ਬੰਦੇ ਫਿਰ ਕਿਤੇ ਧਰਤੀ ਵੇਲ ਨਾ ਦੇਵੇ ਜਿਹਨੂੰ ਕਹਿੰਦੇ। ਸੋ ਇਸ ਤਰ੍ਹਾਂ ਦੇ ਲੋਕਾਂ ਨਾਲ ਆਪਣਾ ਵਾਹ ਪਿਆ ਹੋਇਆ, ਜਿਨ੍ਹਾਂ ਬਾਰੇ ਕਿਹਾ ਜਾਂਦਾ ਕਿ ਛਲ ਸੇ ਮੰਗ ਲਿਆ ਕਰਤੇ ਹੈ ਅੰਗੂਠੇ ਕਾ ਦਾਨ। ਜਿਨ੍ਹਾਂ ਦੇ ਗ੍ਰੰਥਾਂ ਵਿੱਚ, ਜਿਨ੍ਹਾਂ ਦੇ ਇਤਿਹਾਸ ਜਾਂ ਮਿਥਿਹਾਸ ਜਿਹੜਾ ਵੀ ਕੁਝ ਹੈ, ਥਾਂ ਥਾਂ ਦੇ ਉੱਤੇ ਠੱਗੀ ਠੋਰੀ ਨੂੰ, ਹੇਰਾ ਫੇਰੀ ਨੂੰ, ਛਲ ਕਪਟ ਨੂੰ ਗੁਣ ਮੰਨਿਆ ਜਾਂਦਾ। ਜਿੱਥੇ ਝੂਠ ਬੋਲਣ ਨੂੰ, ਪਖੰਡ ਨੂੰ, ਕਰਮਕਾਂਡ ਨੂੰ ਤਰਜੀਹ ਦਿੱਤੀ ਜਾਂਦੀ ਹੈ, ਉਹਨਾਂ ਲੋਕਾਂ ਤੋਂ ਆਪਾਂ ਕੀ ਆਸ ਕਰ ਸਕਦੇ। ਸੋ ਜਿਨ੍ਹਾਂ ਲੋਕਾਂ ਨੂੰ ਕੱਲ ਦੇ ਮੋਦੀ ਸਾਹਿਬ ਦੇ ਜਾਂ ਪਰਸੋਂ ਦੇ ਅਮਿਤ ਸ਼ਾਹ ਦੇ ਭਾਸ਼ਣ ਤੋਂ ਜਾਂ ਸਾਰੇ ਇਸ 2 ਦਿਨ ਦੇ ਪ੍ਰੋਗਰਾਮ ਤੋਂ ਬੜਾ ਉਹਨਾਂ ਨੂੰ ਲੱਗਦਾ ਕਿ ਬੱਲੇ ਬੱਲੇ ਹੋ ਗਈ, ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਜੇਕਰ ਤੁਹਾਡੇ ਸਾਹਮਣੇ ਗੁੜ ਦੇ ਵਿੱਚ ਜ਼ਹਿਰ ਲਪੇਟ ਕੇ ਰੱਖੀ ਹੋਵੇ, ਕਿਹਾ ਜਾਵੇ ਵੀ ਆਪਦੇ ਪੁੱਤ ਨੂੰ ਖਿਲਾ ਦੇ, ਤੁਸੀਂ ਖਾ ਲਓਗੇ। ਸੋ ਅਸੀਂ ਵੀ ਆਪਦੀ ਕੌਮ ਨੂੰ ਇਹ ਜਿਹੀ ਪੁੱਠੀ ਮੱਤ ਨਹੀਂ ਦੇ ਸਕਦੇ ਕਿ ਗੁੜ ਦੇ ਵਿੱਚ ਜ਼ਹਿਰ ਲਪੇਟ ਕੇ ਦਿੱਤੀ ਹੈ ਕੌਮ ਖਾ ਲਵੇ। ਅਸੀਂ ਇਹੀ ਦੱਸਾਂਗੇ ਕਿ ਭਾਈ ਇਹ ਜ਼ਹਿਰ ਜਿਹੜੀ ਆ ਜੇ ਆਪਾਂ ਖਾ ਲਈ ਆਪਾਂ ਮਾਰੇ ਜਾਵਾਂਗੇ। ਸੋ ਭਾਰਤੀ ਹਕੂਮਤੀ ਤੰਤਰ ਇਹੋ ਜਿਹੇ ਪ੍ਰੋਗਰਾਮ, ਇਹੋ ਜਿਹੇ ਪਖੰਡ ਪਹਿਲਾਂ ਵੀ ਕਰਦਾ ਰਿਹਾ, ਅਗਾਹਾਂ ਵੀ ਕਰੂ। ਸਿੱਖੀ ਦਾ ਹਿੰਦੂਕਰਨ ਤੇ ਹਿੰਦੀਕਰਨ ਕਰਨ ਦੇ, ਸਿੱਖਾਂ ਦੇ ਵੱਖਰੀ ਹੋਂਦ ਹਸਤੀ ਦੇ ਸੰਕਲਪ ਨੂੰ ਮਲੀਆ ਮੀਟ ਕਰਕੇ ਸਿੱਖਾਂ ਨੂੰ ਕਿੱਸਾਧਾਰੀ ਹਿੰਦੂ ਗਰਦਾਨਣ ਦੀ ਇਸ ਖੇਡ ਦਾ ਹਰ ਇੱਕ ਸਿੱਖ ਨੂੰ ਵਿਰੋਧ ਕਰਨਾ ਚਾਹੀਦਾ। ਜਿਹੜੇ ਨਹੀਂ ਕਰਦੇ, ਇੱਕ ਨਾ ਇੱਕ ਦਿਨ ਆਊ ਜਦੋਂ ਉਹ ਵੀ ਸਾਨੂੰ ਕਹਿਣਗੇ ਕਿ ਤੁਸੀਂ ਚੰਗੇ ਰਹੇ ਜਿਹੜੇ 20 ਸਾਲ ਜਾਂ 30 ਸਾਲ ਪਹਿਲਾਂ ਤੋਂ ਲੱਗੇ ਹੋਏ ਆ, ਸਾਨੂੰ ਅੱਜ ਅਕਲ ਆਈ ਹੈ। ਸੱਚੇ ਪਾਤਸ਼ਾਹ ਇਹਨਾਂ ਤੇ ਵੀ ਕਿਰਪਾ ਕਰਨ, ਜਿਨ੍ਹਾਂ ਨੂੰ ਅਜੇ ਭਾਰਤ ਮਾਤਾ ਕੀ ਜੈ ਦਾ ਬੁਖਾਰ ਚੜਿਆ ਹੋਇਆ, ਇਹ ਵੀ ਖਾਲਿਸਤਾਨ ਜਿੰਦਾਬਾਦ ਦੇ ਰਾਹ ਪੈਣ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।